ਅਸੀਂ ਖੁਦ ਆਪਣੀ ਨਾਨੀ ਅੰਮੀ ਜਾਨ ਨੂੰ ਦੇਖਿਆ ਕਿ ਮਕਸਦ ਹੈ ਵੀ ਹਲਦੀ ਜਿਹੜੀ ਹੈ ਉਹ ਘਰ ਸੁਕਾਉਂਦੇ ਸਨ ਸਰ, ਮਿਰਚਾਂ ਜਿਹੜੀਆਂ ਨੇ ਰੋਜ਼ ਦੇ ਰੋਜ਼ ਪੀਸਦੇ ਸਨ। ਸਰ ਠੀਕ ਹੈ ਨਾ ਜੀ। ਸਰ ਸਰ ਇਹ ਡਾਕਟਰ ਸਾਹਿਬ ਇਹ ਜਿਹੜੇ ਹੁਣ ਮਸਾਲਾ ਜਾਤ ਆ ਗਏ ਨੇ ਨਾ ਜੀ, ਬਿਰਿਆਨੀ ਮਸਾਲਾ, ਤਿੱਕਾ ਮਸਾਲਾ, ਫਲਾਨਾ ਮਸਾਲਾ, ਸਾਰੇ ਮਸਾਲੇ ਨਹੀਂ ਹੈਗੇ, ਇਹ ਸਭ ਕੈਮੀਕਲ। ਸਾਡੇ ਅੰਦਰੂਨੀ ਸ਼ਹਿਰ ਦੇ ਵਿੱਚ 186 ਸੈਂਪਲ ਹੈ ਨੇ ਦੁੱਧ ਦੇ, ਅੱਛਾ, ਮੁਖਤਲਿਫ ਦੁਕਾਨਾਂ ਤੇ ਜਿੱਥੇ ਰਸ਼ ਲੱਗੇ ਹੋਏ ਨੇ ਔਰ ਲੋਕ ਬੱਚਿਆਂ ਵਾਸਤੇ ਲੈ ਕੇ ਜਾ ਰਹੇ ਨੇ, ਬਜ਼ੁਰਗਾਂ ਵਾਸਤੇ, ਆਪਣੇ ਵਾਸਤੇ ਦੁੱਧ ਲੈ ਕੇ ਜਾ ਰਹੇ ਨੇ ਸਰ। ਉਹ 186 ਦੇ ਵਿੱਚੋਂ 156 ਸੈਂਪਲ ਜਿਹੜੇ ਨੇ ਨਾ ਜੀ, ਉਹ ਸਬ ਸਟੈਂਡਰਡ ਨਿਕਲੇ ਨੇ, ਯਾਨੀ ਉਹ ਦੁੱਧ ਹੀ ਨਹੀਂ ਹੈ, ਕੈਮੀਕਲਸ ਦਾ ਇੱਕ ਮਜਮੂਆ ਹੈ, ਮੁਰੱਕਬ ਕੈਮੀਕਲ ਦਾ ਇੱਕ ਮਜਮੂਆ ਹੈ। ਬਹੁਤ ਘੱਟ ਲੋਕ ਨੇ ਸ਼ਹਿਰ ਦੇ ਵਿੱਚ ਜਿਨ੍ਹਾਂ ਨੇ ਆਪਣੇ ਜਾਨਵਰ ਰੱਖੇ ਹੋਏ ਨੇ, ਜਿਹੜੇ ਜਾਨਵਰ ਨੂੰ ਸਾਫ਼ ਸੁਥਰਾ ਪਾਣੀ ਪਿਆਉਂਦੇ ਨੇ, ਸਰ, ਅੱਛੀ ਖੁਰਾਕ ਖਵਾਉਂਦੇ ਨੇ, ਕੋਈ ਇੰਜੈਕਸ਼ਨ ਨਹੀਂ ਲਗਾਉਂਦੇ ਜੀ, ਔਰ ਉਹਦੇ ਤੋਂ ਦੁੱਧ ਹਾਸਲ ਕਰਦੇ ਨੇ। ਪਾਣੀ ਜਿਹੜਾ ਅਸੀਂ ਪੀਂਦੇ ਉਹਦੀ pH 7 ਹੈ, ਸਾਡੇ ਅੰਦਰ ਜਿਹੜਾ ਖੂਨ ਹੈ ਉਹਦੀ pH 7 ਹੈ, ਮਾਂ ਦਾ ਜਿਹੜਾ ਦੁੱਧ ਦੇ ਬੱਚੇ ਦੇ ਵਾਸਤੇ ਉਹਦੀ pH 7 ਹੈ। ਠੀਕ ਹੈ ਨਾ ਜੀ। ਇਹਦੀ pH ਹੈ 2.6 ਜੀ, ਠੀਕ ਹੈ ਨਾ ਜੀ, ਯਾਨੀ ਤੇਜ਼ਾਬੀਅਤ ਹੈ ਇੰਤਹਾ ਦਰਜੇ ਦੀ। ਹਾਂ। ਔਰ ਰੋਜ਼ਿਆਂ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਜਿਹੜੇ ਲੋਕ ਦੁੱਧ ਸੋਡੇ ਦੇ ਨਾਲ ਜਾਂ 7 ਅਪ ਪਾਣੀ ਪਾ ਕੇ ਰੋਜ਼ਾ ਖੋਲ੍ਹਦੇ ਸਨ, ਉਹ ਵੀ ਵਿਚਾਰੇ ਆਪਣੇ ਗੁਰਦੇ ਖਰਾਬ ਕਰ ਬੈਠੇ। ਸਰ, ਤੇ ਡਾਕਟਰ ਸਾਹਿਬ ਉਦੋਂ ਅਸੀਂ ਨੇਚਰ ਦੇ ਕਰੀਬ ਸਾਂ, ਬਿਲਕੁਲ, ਜਿੰਨਾ ਅਸੀਂ ਨੇਚਰ ਤੋਂ ਦੂਰ ਹੋਏ ਆ ਨਾ ਸਰ, ਬਿਲਕੁਲ। ਉਹ ਡੱਬਾ ਪੈਕਿੰਗ ਚੀਜ਼ਾਂ ਖਾਣ ਲੱਗ ਪਏ, ਇਹ ਡੱਬੇ ਬੰਦ ਹੋਣ, ਮਸਾਲੇ ਆਉਂਦੇ ਨੇ ਜੀ ਬਿਲਕੁਲ, ਉਹ ਸਭ ਅਸੀਂ ਸਮਝੋ ਕਿ ਉਹ ਅਸੀਂ ਪੈਸਿਆਂ ਦੇ ਨਾਲ ਜ਼ਹਿਰ ਲੈ ਕੇ ਖਾ ਰਹੇ ਆ ਔਰ ਆਪਣੇ ਗੁਰਦੇ ਔਰ ਜਿਗਰ ਖਰਾਬ ਕਰਨੇ ਪਏ। ਡਾਕਟਰ ਸਾਹਿਬ, ਸੱਪ ਜਿਹੜਾ ਆਪ ਏਡਾ ਜ਼ਹਿਰੀਲਾ, ਉਹ ਵੇਖ ਲਓ ਇਨਸਾਨਾਂ ਦੇ ਸਪਰੇ ਕੀਤੇ ਹੋਏ ਜ਼ਹਿਰਾਂ ਨਾਲ ਉਹ ਵੀ ਮਰ ਗਿਆ, ਤੇ ਉਹੋ ਹੀ ਸਬਜ਼ੀਆਂ ਤੇ ਸਪਰੇ ਹੁੰਦੇ ਨੇ, ਤੇ ਉਹ ਡਾਕਟਰ ਸਾਹਿਬ ਅਸੀਂ ਖਾਂਦੇ ਆ। ਆਰਗੈਨੋ ਫਾਸਫੋਰਸ ਕੰਪਾਊਂਡ ਨੇ ਡਾਕਟਰ ਸਾਹਿਬ, ਇਹ ਜ਼ਹਿਰ ਹੈਗੀ, ਇਹ ਬੰਦਾ ਖਾਏ ਤੇ ਬਚਦਾ ਨਹੀਂ। ਜਨਾਬ ਅਲੀ, ਇਹ ਜਿਹੜੇ ਪੈਸਟੀਸਾਈਡਸ ਹੈਗੇ ਨੇ, ਇਹ ਵਾਕਈ ਖਤਰਨਾਕ ਨੇ ਔਰ ਜ਼ਮੀਨ ਨੂੰ ਜ਼ਹਿਰੀਲਾ ਜ਼ਮੀਨ ਨੂੰ ਹੀ ਨਹੀਂ ਕਰਦੇ ਪਏ, ਜ਼ੇਰੇ ਆਪ ਜਿਹੜਾ ਜ਼ੇਰੇ ਜ਼ਮੀਨ ਪਾਣੀ ਉਹਨੂੰ ਵੀ ਜ਼ਹਿਰੀਲਾ ਕਰ। ਅਸਤਗਫੁਰੁੱਲਾਹ। ਬਾਹਰ ਹਾ ਸਪਰੇ ਕਰਨਾ ਪੈਂਦਾ, ਨਹੀਂ ਤੇ ਇੱਕ ਬਤਾਊ ਜਿਹੜਾ ਜਾਂ ਬੈਂਗਨ ਜਿਹੜਾ ਇਹ ਬਚਦਾ ਹੀ ਨਹੀਂ, ਇਹਨੂੰ ਕੀੜੇ ਖਾ ਜਾਂਦੇ। ਬਿਲਕੁਲ। ਇਸ ਤੋਂ ਇਲਾਵਾ ਡਾਕਟਰ ਸਾਹਿਬ ਸਟ੍ਰਾਬੇਰੀ ਹੈ, ਉਹਦੇ ਤੇ 8-8 9-9 ਸਪਰੇ ਕਰਨੇ ਪੈਂਦੇ ਨੇ, ਫੇਰ ਉਹ ਸਟ੍ਰਾਬੇਰੀ ਤਿਆਰ ਹੋ। ਡਾਕਟਰ ਸਾਹਿਬ ਉਹ ਇੰਤਹਾਈ ਖਤਰਨਾਕ, ਕੀੜੇ ਤੇ ਮਰ ਗਏ, ਪਰ ਜਿਹੜੀ ਸਬਜ਼ੀ ਸਾਡੇ ਤੱਕ ਆਈ ਡਾਕਟਰ ਸਾਹਿਬ, ਉਹ ਜ਼ਹਿਰ ਹੀ ਆਇਆ, ਸਬਜ਼ੀ ਘੱਟ ਹੀ। ਉਹ ਡਾਕਟਰ ਸਾਹਿਬ ਇੱਕ ਤੇ ਉਹ ਜ਼ਹਿਰ ਆ ਗਿਆ, ਦੂਸਰਾ ਇਹ ਵੇ ਸਾਰੇ ਸ਼ਹਿਰ ਦਾ ਸਰ ਗੁਜਰਾਂਵਾਲੇ ਦਾ ਜਿਹੜਾ ਬਦਰੌ ਦਾ ਪਾਣੀ ਹੈ ਨਾ, ਉਹਦੇ ਨਾਲ ਅੱਗੋਂ ਜਾ ਕੇ ਸਬਜ਼ੀਆਂ ਉਗਾਈਆਂ ਜਾਂਦੀਆਂ ਨੇ, ਔਰ ਡਾਕਟਰ ਸਾਹਿਬ ਰਸਤੇ ਦੇ ਵਿੱਚ ਜਿਹੜੀਆਂ ਫੈਕਟਰੀਆਂ ਨੇ, ਉਹ ਐਡਾ ਗੰਦਾ ਜ਼ਹਿਰੀਲਾ ਕੈਮੀਕਲ ਵਾਲਾ ਪਾਣੀ ਉਸੇ ਬਦਰੋਹ ਚ ਸੁੱਟਦੇ ਪਏ ਨੇ, ਪਿੱਤਲ, ਤਾਂਬੇ, ਮੈਟਲਸ ਮੁਖਤਲਿਫ, ਔਰ ਉਸ ਅੱਗੋਂ ਜਾ ਕੇ ਸਰ ਜਿਹੜਾ ਨਾ ਕੈਂਸਰ ਦਾ ਅਸਲ ਸਬਬ ਬਣਦਾ ਪਿਆ। ਉਦੋਂ ਕੈਪਟਨ ਉਸਮਾਨ ਇੱਕ ਬੰਦੇ ਆਏ ਸਨ, ਅੱਲਾਹ ਤੁਹਾਡਾ ਭਲਾ ਕਰੇ, ਡੀਜੀ ਫੂਡ ਪੰਜਾਬ, ਉਹਦੇ ਦੌਰ 'ਚ ਮਹਿਕਮਾ ਐਕਟਿਵ ਸੀ, ਹੁਣ ਤੇ ਸਰ ਸਿਰਫ ਦਿਹਾੜੀਆਂ ਲਾ ਰਿਹਾ, ਕੁਛ ਨਹੀਂ ਹੈ ਕਰ ਰਹੇ। ਬਿਲਕੁਲ। ਜਿਹੜੀ ਚਾਹ ਦੀ ਪੱਤੀ ਹੈ, ਇਹਨੂੰ ਉਹਨਾਂ ਨੇ ਖੂਨ ਦਾ ਰੰਗ ਦਿੱਤਾ ਹੋਇਆ ਹੈ, ਰੀਸਰਕਲ ਪੇ ਕਰਦੇ ਨੇ, ਫੂਡ ਕਲਰ ਜਿਹੜੇ ਨੇ ਇਹ ਠੀਕ ਨਹੀਂ ਹੈਗੇ, ਗਧੇ ਦਾ ਗੋਸ਼ਤ ਤੁਹਾਨੂੰ ਖਵਾਉਂਦੇ ਪਏ ਨੇ, ਹਲੀਮ ਦੇ ਵਿੱਚ ਕਛੂਆ ਪਾ ਕੇ ਦਈ ਜਾ ਰਹੇ ਨੇ, ਔਰ ਜਿਹੜੀ ਦਾਲ ਹੈ ਉਹਦੇ ਵਿੱਚ ਅਸਲ ਦਾਲ ਤੇ ਹੈ ਹੀ ਨਹੀਂ, ਪਤਾ ਨਹੀਂ ਇੰਡੀਆ ਤੋਂ ਕਿਹੜੀ ਚੀਜ਼ ਦੀ ਵਿੱਚ ਲਿਆਂਦੀ ਹੋਈ ਹੈ, ਉਹ ਪਾ ਕੇ ਦਈ ਜਾ ਰਹੇ ਨੇ, ਇਸ ਤਰ੍ਹਾਂ ਹੀ। ਲੇਕਿਨ ਡਾਕਟਰ ਸਾਹਿਬ, ਇਹ ਪਹਿਲੇ ਦਿਨ ਤੋਂ ਇਹ ਜਿਹੜੀ ਪੋਲਟਰੀ ਹੈ, ਇਹਨੂੰ ਵਿਟਾਮਿਨ, ਸਟੀਰਾਇਡ, ਐਂਟੀਬਾਇਓਟਿਕ, ਇਹਨਾਂ ਦਾ ਮਕਸਦ ਲੋਕਾਂ ਨੂੰ ਸਹੂਲਤ ਨਹੀਂ, ਇਹਨਾਂ ਦਾ ਮਕਸਦ ਹੈ ਆਪਣੇ ਚਿਕਨ ਦਾ, ਆਪਣੇ ਚਿਕ ਦਾ ਜਿਹੜਾ ਉਹਨਾਂ ਦਾ ਚੂਜ਼ਾ ਉਹਦਾ ਵਜ਼ਨ ਵਧਾਉਣਾ ਔਰ ਮਾਰਕੀਟ ਦੇ ਉੱਤੇ ਟਾਈਮ ਸਿਰ ਉਹਨੂੰ ਵੇਚ ਦੇਣਾ। ਠੀਕ ਹੈ ਨਾ ਜੀ, ਔਰ ਪੈਸੇ ਕਮਾਣਾ। ਸਰ, ਇਹ ਸਾਰੀ ਦੀ ਸਾਰੀ ਬਿਮਾਰੀਆਂ ਦੀ ਅਸਲ ਜੜ ਹੈ। ਕੁਝ ਲੋਕ ਨੇ ਨਾ ਜਿਹੜੇ ਦਰਦ ਦੀਆਂ ਦਵਾਈਆਂ ਖਾਈ ਜਾਂਦੇ ਨੇ, ਦਰਦ ਨੂੰ ਆਰਾਮ ਆਉਂਦਾ ਨਹੀਂ, ਗੁਰਦੇ ਫੇਲ ਹੋ ਜਾਂਦੇ। ਉਹ ਚਿਕਨ ਡਾਕਟਰ ਸਾਹਿਬ ਜਿਹੜਾ ਤੁਸੀਂ ਫਰਮਾ ਰਹੇ ਹੋ, ਉਹ ਚਿਕਨ ਕਾਹਦਾ? ਉਹ ਵੀ ਇੱਕ ਕੈਮੀਕਲ ਦਾ ਇੱਕ ਮਜਮੂਆ ਹੈ। ਵੈਰੀ ਗੁੱਡ ਡਾਕਟਰ ਸਾਹਿਬ, ਬੜਾ ਜ਼ਬਰਦਸਤ। ਉਹ ਵੀ ਕੈਮੀਕਲ ਦਾ ਇੱਕ ਕੰਪਾਊਂਡ ਬਣਾ ਕੇ, ਉਹ ਵੀ ਸਾਨੂੰ ਸਰ ਸਮਝ ਲਓ ਕਿ ਜਿਵੇਂ ਉਹ ਖਾਦ ਵਾਲਾ ਸਬਜ਼ੀਆਂ ਨੇ, ਉਸੇ ਤਰ੍ਹਾਂ ਇਹ ਚਿਕਨ ਵੀ ਹੈ। ਬਿਲਕੁਲ ਹੈ ਜੀ। ਜਿਹੜੇ ਇੰਤਹਾਈ ਲਾਗਰ ਔਰ ਬਿਮਾਰ ਜਾਨਵਰ ਜ਼ਿਬਾ ਕਰਦੇ ਨੇ, ਔਰ ਬਿਲਕੁਲ ਕਰੀਬੁਲ ਮਰਗ ਜਿਹੜੇ ਜ਼ਿਬਾ ਕਰਦੇ ਨੇ, ਉਹ ਵੀ ਵੇਖੋ ਕਿੱਡਾ ਜੁਰਮ ਹੈ। ਜਿਨ੍ਹਾਂ ਘਰਾਂ 'ਚ ਛੋਟੀਆਂ 5-4 ਬੱਚੀਆਂ ਨੇ, ਅਗਰ ਉਹ ਆਪਣੇ ਘਰ ਦੇ ਵਿੱਚ ਰੋਜ਼ ਹੀ ਇਹ ਚਿਕਨ ਲਿਆ ਕੇ ਪਕਾਉਂਦੇ ਪਏ ਨੇ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਪਏ ਨੇ, ਤੇ ਇਹ ਸਮਝੋ ਕਿ ਉਹ ਆਪਣੇ ਬੱਚਿਆਂ ਨੂੰ ਬਾਂਝ ਕਰਦੇ ਪਏ। ਅਸਤਗਫੁਰੁੱਲਾਹ। ਉਹ ਆਪਣੇ ਬੱਚਿਆਂ ਦਾ ਬਾਂਝਪਨ ਦਾ ਆਪ ਬੰਦੋਬਸਤ ਕਰਦਾ। ਫਲ ਜਿਹੜੇ ਨੇ ਉਹਨਾਂ ਨੂੰ ਕੋਈ ਬੰਦਾ ਰੰਗ ਪਿਆ ਕਰਦਾ, ਕੋਈ ਬੰਦਾ ਉਹਨਾਂ ਨੂੰ ਤੇਜ਼ਾਬ ਨਾਲ ਪਿਆ ਧੋਂਦਾ, ਕੋਈ ਬੰਦਾ ਉਹਨਾਂ ਨੂੰ ਟੀਕੇ ਪਿਆ ਲਾਉਂਦਾ। ਮਕਸਦ ਇਹ ਵੇ ਕਿ ਕੌਮ ਕਿੱਧਰ ਜਾਂਦੀ ਪਈ। ਇਹਨੇ ਜਿਹੜਾ ਨਮਕ ਵਾਲੀ ਇਹ ਸ਼ੀਸ਼ੀ ਰੱਖੀ ਹੈ ਨਾ,
ਇਹਦੇ ਵਿੱਚ ਨਮਕ ਦੇ ਵਿੱਚ ਇਹਨੇ ਸਕਰੀਨ ਪੀਸ ਕੇ ਪਾਈ ਹੈ। ਹਾਏ ਹਾਏ, ਇਹ ਜਿਸਲੇ ਇੰਜ ਕਰਕੇ ਛਿੜਕਦਾ ਨਾ ਤੇ ਉਹ ਜਿਹੜਾ ਕੱਚਾ ਤੇ ਮਿੱਠਾ ਵੀ ਨਹੀਂ ਹੁੰਦਾ, ਬਕਬਕਾ ਜਿਹਾ ਹੁੰਦਾ ਨਾ ਜੀ, ਗਰਮਾ, ਉਹ ਵੀ ਜਦੋਂ ਗਾਹਕ ਖਾਂਦਾ ਤੇ ਉਹਨੂੰ ਮਿੱਠਾ ਸ਼ਾਇਦ ਲੱਗਦਾ, ਉਹ ਸਕਰੀਨ ਜੋ ਉੱਤੇ ਡਿੱਗ ਪੈਂਦੀ ਹੈ। ਓਏ ਹੋਏ ਹੋਏ, ਕਿ ਹੱਥੋਂ ਪੈਸੇ ਦੇ ਕੇ ਅਸੀਂ ਮੌਤ ਖਰੀਦਨੇ ਆ, ਬਿਮਾਰੀਆਂ ਖਰੀਦ ਰਹੇ ਆ। ਬਿਸਮਿल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब ना कोई। प्यारे वेखण वालिओ, अज असां एक सर्वे करवाया जिहदा सिट्टा ये निकलिया भी साडे शहर गुजरांवाला दे विच सन 2000 दे विच, यानी अज तो 24 साल पहले एक भी डायलिसिस मशीन नहीं सी। तो कोई एक अद्धा जे कोई किडनी फेलूअर दा मरीज है भी सी ते ओ लाहौर जांदा होना है गुरदे वाश कराने दे वास्ते, क्योंकि गुजरांवाला दे विच ऐसा कोई इलाज दा जरिया ही नहीं सी कि जिथे जाके कोई डायलिसिस मशीन मौजूद होवे किसी हस्पताल दे विच ते उत्थे जाके कोई अपने गुरदे वाश करवा सके। साहिबो, हुण 2024 है, यानी 24 वरे गुजर गए ने। 24 सालां दे विच साडे शहर गुजरांवाला दे विच इस वेले 220 या 25 सवा 200 दे करीब डायलिसिस मशीनां मुख्तलिफ हस्पतालों के विच इस वेले मौजूद ने। और 24 घंटिया दे विच प्यारिओ तकरीबन साडे सर्वे दे मुताबिक 900 दे करीब पेशेंट्स जिहड़े ने वो गुरदे वाश करवाते हैं गुजरांवाला विदन द सिटी, यानी अंदरूने शहर दे विच। पूरे जिले दे विच किडनी फेलूअर दे कितने पेशेंट्स ने, क्या वो सारे गुजरांवाले ही करांदे ने या वजीराबाद, लाहौर या दीगर इजला दे विच भी जांदे ने, ये सर्वे दे विच सानू पता नहीं लग सकिया। साहिबो, अवाम दा, मरीज़ां दे लवाहकीन दा ये मुतालबा है हुकूमत तो ते मुखय्यर हजरात तो कि मजीद डायलिसिस मशीनां जिहड़ियां ने वो गुजरांवाला शहर दे विच नसब कीतियां जान, ताकि ज़्यादा तो ज़्यादा मरीज़ लोकली इत्थे मुकामी तौर पर ही अपने गुरदे वाश करवा सकन। चलो, मरीज़ां दा ये मुतालबा भी सही है, हुकूमत नूं इहदे वल भी तवज्जो देनी चाहिदी है। लेकिन प्यारिओ, ये गल बड़ी गौ गोचरी है कि एडी ज़्यादा तादाद दे विच छोटे छोटे बच्चे, नौजवान ते बुढ़े बंदे जिहड़े ने साडे, वो क्यों किडनी फेलूअर दे मरज़ दे विच मुबतला होंदे जा रहे हैं। हर 10वें बंदे दे दुनिया पूरी दे विच सुनिया एक अंदाजे के मुताबिक 84 करोड़ अफराद गुरदियां दियां मुख्तलिफ इमराज दे विच मुबतला ने, और हर 10वां बंदा किसी ना किसी छोटी या वड्डी गुरदियां दी बीमारी दे विच फस चुके है। और प्यारिओ, ये तादाद बड़ी खौफनाक हद तक दिनों दिन वध रही है। सोचना तो ये चाहिए, तदारक तो ये करना चाहिए कि लोगों के गुरदे फेल ना होने ये सबब की ने, उन्होंने काबू पाना चाहिए। अल्लाह ना करे, चलो जे मरीज़ वधदे जान तो मशीनां भी वधाउणियां चाहिदियां ने, लेकिन मरीज़ वधन क्यों, ये ते काबू असीं किस तरह पा सकने हैं। गुरदे फेल हो रहे हैं, जिगर फेल हो रहे हैं। प्यारिओ, साडे शहर गुजरांवाला दे मुमताज़ ते मारूफ मुआलज ते साडे बड़े प्यारे मित्र, जिन्होंने अक्सर असी जदों दुखी होने तो बुलाने तो उन्होंने अपनी गलबात अपने दुख शरीक करने, उन्हों का तरला करने कि वो सानू कोई साड़ी हौसला अफजाई भी करन, साडे व्यूअर्स दी भी करन, और उन्होंने कोई गल दसन मत दी। जनाब डॉक्टर फजलुर रहमान साहब सीनियर मोस्ट साडे शहर दे
ਮੁਆਲਜ ਨੇ, ਡਾਕਟਰ ਨੇ। ਤੁਹਾਡੇ ਕਾਇੰਡ ਨੋਟਿਸ ਵਿੱਚ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਡਿਵੀਜ਼ਨਲ ਹੈੱਡਕੁਆਟਰ ਟੀਚਿੰਗ ਹਸਪਤਾਲ ਦੇ ਵਿੱਚ MS ਵੀ ਰਹੇ ਔਰ ਗੁਜਰਾਂਵਾਲਾ ਮੈਡੀਕਲ ਕਾਲਜ ਦੇ ਵਿੱਚ ਡਾਇਰੈਕਟਰ ਐਡਮਿਨਿਸਟ੍ਰੇਸ਼ਨ ਵੀ ਰਹੇ, ਮੌਜੂਦ ਨੇ ਸਾਡੇ ਨਾਲ। ਇੱਕ ਵਾਰੀ ਫੇਰ ਉਹਨਾਂ ਦੀ ਮਿਹਰਬਾਨੀ ਅਸਾਂ ਸੱਦਿਆ ਤੇ ਤਸ਼ਰੀਫ ਲਿਆਏ। ਆਓ ਡਾਕਟਰ ਸਾਹਿਬ ਨਾਲ ਤੁਹਾਨੂੰ ਮਿਲਵਾਉਂਦੇ ਹਾਂ ਤੇ ਉਹਨਾਂ ਤੋਂ ਪੁੱਛਦੇ ਹਾਂ ਵੀ ਕੀ ਬਣ ਗਈਆਂ ਸਾਡੇ ਨਾਲ, ਕਿਉਂ ਛੋਟੇ ਛੋਟੇ ਬੱਚੇ, ਕਿਉਂ ਸਾਡੇ ਵੱਡੇ ਗੁਰਦੇ ਫੇਲ ਦੇ ਮਰੀਜ਼ ਹੁੰਦੇ ਜਾ ਰਹੇ ਨੇ, ਇਹਦੇ ਅਸਬਾਬ ਕੀ ਨੇ ਤੇ ਇਹਦਾ ਇਲਾਜ ਕੀ ਹੈ। अस्सलाम वालेकुम जनाब डॉक्टर साहब। वालेकुम अस्सलाम व रहमतुल्लाहि व बरकातहू। डॉक्टर साहब मेरी अरजदाश्त तुसां सुनी जी डॉक्टर साहब ते ये समझ लो कि साडे व्यूअर्स भी अज तुहाडे कोलों यही पुछ रहे ने सर। साडी सांझी एक तुहाडे अगे दरख्वास्त है सर। डॉक्टर साहब साडे जिहड़े डॉक्टर साहबान ने उन्हां दी सर मिहरबानियां, उन्हां दी मेहनत बजाए मरीज जांदे ने वो हसबे इस्तात ਉਹਦਾ इलाज मुआलजा भी करते हैं। गुरदे हर 10वां जैसा कि एक सर्वे के मुताबिक पूरी दुनिया दे विच बंदा सर गुरदियां दी छोटी मोटी मामूली एक्यूट या क्रॉनिक डिजीज़ विच मुबतला हुंदा जा रहा है। बिल्कुल सही डॉक्टर साहब ये की वजह है, ये किहड़े पासे असीं जा रहे हैं? डॉक्टर साहब बड़ी मेहरबानी, तुसी बड़ी इंपॉर्टेंट गल दी तरफ तवज्जो दवाई है अज सर। ਸਾਡੇ ਵੇਖਣ ਵਾਲੇ ਅਗਰ ਸਾਡੀ ਗੱਲ ਨੂੰ ਗੌਰ ਨਾਲ ਸੁਣਨ जी ਔਰ ਅਮਲ ਵੀ ਕਰਨ जी जी ਤੇ ਇਨਸ਼ਾਅੱਲਾ ਤਾਲਾ ਅੱਲਾਹ ਪਾਕ ਦਾ ਮੈਂ करम हो जाएगा ਕਰਮ ਹੋ ਜਾਏਗਾ ਇਨਸ਼ਾਅੱਲਾ ਤਾਲਾ। और इस बीमारी तो कम से कम जेड़ा जी बड़ी हद तक असीं महफूज रह सकांगे इंशाअल्लाह। ਆਮੀਨ ਆਮੀਨ ਆਮੀਨ। ਡਾਕਟਰ ਸਾਹਿਬ ਦੇਖੋ, ਗੁਰਦਿਆਂ ਦੇ ਖਰਾਬ ਹੋਣ ਦੇ ਜਿਹੜੇ ਵੱਡੇ ਵੱਡੇ ਅਸਬਾਬ ਨੇ ਉਹਨਾਂ ਵਿੱਚ ਤੇ ਸ਼ੂਗਰ ਔਰ ਬਲੱਡ ਪ੍ਰੈਸ਼ਰ ਹੈ जी ਔਰ ਕੁਝ ਪਦਾਸ਼ੀ ਤੌਰ ਤੇ ਐਸੇ ਮਸਾਇਲ ਹੁੰਦੇ ਨੇ ਜਿਨ੍ਹਾਂ ਦੇ ਨਾਲ ਇਹ ਮਸਲਾ ਹੋ ਜਾਂਦਾ ਹੈ जी। ਲੇਕਿਨ ਇਹਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਰੋਲ ਹੈ ਉਹ ਮੈਂ ਸਮਝਦਾ ਕਿ ਅਗਰ ਅਸੀਂ ਗੌਰ ਦੇ ਨਾਲ ਦੇਖੀਏ ਸਾਡੀ ਜਿਹੜੀ ਰੋਜ਼ਮर्रा ਦੀ ਜ਼ਿੰਦਗੀ 'ਚ ਅਸੀਂ ਜੋ ਕੁਝ ਖਾਂਦੇ ਪਏ ਹਾਂ सर ਅਸੀਂ ਉਹਦੇ ਤੋਂ ਜੋ ਅੱਜ ਤੋਂ 20-25 ਸਾਲ ਜਾਂ 30 ਸਾਲ ਪਹਿਲੋਂ ਜਦੋਂ ਅਸੀਂ 40 ਸਾਲ ਪਹਿਲੋਂ ਛੋਟੇ ਸਾਂ ਸਾਡੀਆਂ ਆਦਤਾਂ ਉਹਦੇ ਤੋਂ ਡੈਵੀਏਟ ਹੁੰਦੀਆਂ ਜਾ ਰਹੀਆਂ ਨੇ सर। ਅਸੀਂ ਉਹਦੇ ਤੋਂ ਦੂਸਰੀ ਸਾਈਡ ਵੱਲ ਜਾਣਾ ਸ਼ੁਰੂ ਹੋ ਗਏ। बिल्कुल इस तरह ही ਡਾਕਟਰ ਸਾਹਿਬ ਦੇਖੋ, ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਦੇਖਿਆ ਹੈ ਕਿ ਸਾਡੇ ਅੰਦਰੂਨੀ ਸ਼ਹਿਰ ਦੇ ਵਿੱਚ 186 ਸੈਂਪਲ ਹੈ ਨੇ ਦੁੱਧ ਦੇ अच्छा ਮੁxtਲਿਫ ਦੁਕਾਨਾਂ ਤੇ ਜਿੱਥੇ ਰਸ਼ ਲੱਗੇ ਹੋਏ ਨੇ ਔਰ ਲੋਕ ਬੱਚਿਆਂ ਵਾਸਤੇ ਲੈ ਕੇ ਜਾ ਰਹੇ ਨੇ, ਬਜ਼ੁਰਗਾਂ ਵਾਸਤੇ, ਆਪਣੇ ਵਾਸਤੇ ਦੁੱਧ ਲੈ ਕੇ ਜਾ ਰਹੇ ਨੇ सर। ਉਹ 186 ਦੇ ਵਿੱਚੋਂ 156 ਸੈਂਪਲ ਜਿਹੜੇ ਨੇ ਨਾ ਜੀ ਉਹ ਸਬ ਸਟੈਂਡਰਡ ਨਿਕਲੇ ਨੇ, ਯਾਨੀ ਉਹ ਦੁੱਧ ਹੀ ਨਹੀਂ ਹੈ, केमिकल्स का एक मजमूआ है, मुरक्कब ਕੈਮੀਕਲ ਦਾ ਇੱਕ ਮਜਮੂਆ ਹੈ जी। ਦੇਖੋ ਡਾਕਟਰ ਸਾਹਿਬ, ਤੁਸੀਂ ਮਾਸ਼ਾਅੱਲਾ ਖੁਦ ਆਪਣੇ ਘਰ ਜਾਨਵਰ ਰੱਖੇ ਹੋਏ ਨੇ। सर ਬਹੁਤ ਘੱਟ ਲੋਕ ਨੇ ਸ਼ਹਿਰ ਦੇ ਵਿੱਚ ਜਿਨ੍ਹਾਂ ਨੇ ਆਪਣੇ ਜਾਨਵਰ ਰੱਖੇ ਹੋਏ ਨੇ ਜਿਹੜੇ ਜਾਨਵਰ ਨੂੰ ਸਾਫ਼ ਸੁਥਰਾ ਪਾਣੀ ਪਿਆਉਂਦੇ ਨੇ, सर ਅੱਛੀ ਖੁਰਾਕ ਖਵਾਉਂਦੇ ਨੇ, ਕੋਈ ਇੰਜੈਕਸ਼ਨ ਨਹੀਂ ਲਗਾਉਂਦੇ जी। ਔਰ ਉਹਦੇ ਤੋਂ ਦੁੱਧ ਹਾਸਲ ਕਰਦੇ ਨੇ। ਈਵਨ ਮੈਂ ਸਮਝਦਾ ਕਿ ਜਿਹੜੇ ਗਵਾਲੇ ਹਜ਼ਰਾਤ ਨੇ ਜਿਨ੍ਹਾਂ ਨੇ ਬੜੇ ਬੜੇ ਵੱਡੇ ਜਿਨ੍ਹਾਂ ਦੇ ਕੋਲ ਮੱਝਾਂ ਦੇ ਵਿਹੜੇ ਵੀ ਨੇ, ਹਾਂਜੀ। ਉਹ ਵੀ ਮੱਝਾਂ ਨੂੰ ਕੋਈ ਸਟੈਂਡਰਡ ਦੀ ਚੀਜ਼ ਨਹੀਂ ਖਾਣ ਨੂੰ ਦਿੰਦੇ। जी ਛਾਣ ਟੁੱਕਰ ਦੇ ਦਿੱਤਾ, ਕੋਈ ਪਾਣੀ ਗਲਤ ਦੇ ਦਿੱਤਾ, ਛੱਪੜਾਂ ਦੇ ਪੀਂਦੀਆਂ ਨੇ, ਛੱਪੜਾਂ ਦਾ ਪਾਣੀ, ਨਹਿਰ ਦਾ ਪਾਣੀ, ਛੱਪੜਾਂ ਦੇ ਪਾਣੀ। ਡੰਗਰ ਅਸੀਂ ਦੇਖਦੇ ਹਾਂ ਸਾਡੇ ਗੁਜਰਾਂਵਾਲੇ ਦੀ ਬਗਲੀ ਨਹਿਰ ਜਿਹੜੀ ਵਗ ਰਹੀ ਹੈ ਸਰ, ਸਾਰੇ ਸ਼ਹਿਰ ਦੇ ਗਵਾਲੇ ਸਾਡੇ ਜਿਹੜੇ ਨੇ ਉਹ ਉੱਥੇ ਹੀ ਸਾਰਾ ਦਿਨ ਡੰਗਰ ਲੈ ਜਾਂਦੇ ਨੇ ਉਹ ਨਹਿਰ ਦੇ ਵਿੱਚ ਹੀ ਨਹਾਉਂਦੀਆਂ ਨੇ, ਆਲੂਦਾ ਕਰਦੀਆਂ ਨੇ ਪਾਣੀ, ਉਹ ਆਲੂਦਾ ਪਾਣੀ ਪੀਂਦੀਆਂ ਨੇ ਆਪੋ ਵੀ। ਬਿਲਕੁਲ। ਔਰ ਉਹ ਫਿਰ ਡੰਗਰ ਜਿਹੜੇ ਨੇ ਸਾਰੋ ਬਾਹਰ ਛੱਪੜਾਂ 'ਚ ਵੀ ਪੀਂਦੇ ਨੇ। ਤੇ ਚਲੋ ਡਾਕਟਰ ਸਾਹਿਬ, ਉਹ ਤੇ ਜੋ ਵੀ ਪੀ ਲੈਣ, ਜਾਨਵਰ ਦੇ ਪਾਣੀ ਪੀਣ ਨਾਲ ਇੰਨਾ ਨਹੀਂ ਨੁਕਸਾਨ ਜਿੰਨਾ ਨੁਕਸਾਨ ਗਵਾਲੇ ਦਾ ਗਲਤ ਪਾਣੀ ਦੁੱਧ ਦੇ ਵਿੱਚ ਪਾਉਣ ਦਾ। ਹਾਂ ਜੀ ਹਾਂ, ਸਮਝਦੇ ਹੋ ਨਾ ਜੀ। ਇੱਕ ਤੇ ਇਹ ਇੱਕ ਐਸੀ ਜ਼ਹਿਰ ਹੈ ਜਿਹੜਾ ਅਸੀਂ ਖੁਦ ਵੀ ਖਾਂਦੇ ਪਏ ਹਾਂ, ਆਪਣੇ ਬੱਚਿਆਂ ਨੂੰ ਵੀ ਖਵਾਉਂਦੇ ਪਏ ਹਾਂ ਸਰ। ਇਹਦੇ ਵੱਲ ਅਸੀਂ ਤਵੱਜੋ ਕਰੀਏ ਕਿ ਅਸੀਂ ਇਹਦੇ ਤੋਂ ਕਿਵੇਂ ਜਾਨ ਛੁਡਾਣੀ ਸਰ। ਦੂਸਰੀ ਡਾਕਟਰ ਸਾਹਿਬ ਗੱਲ ਇਹ ਵੇ ਕਿ ਜਿਹੜੇ ਡਰਿੰਕਸ ਨੇ ਜੀ, ਮੈਂ ਸਮਝਦਾ ਜਿਸ ਤਰ੍ਹਾਂ ਤੁਸੀਂ ਕੋਈ ਵੀ ਕੋਲਾ ਹੈ, ਜਿਸ ਤਰ੍ਹਾਂ ਕੋਕਾ ਕੋਲਾ ਹੈ ਜਾਂ ਪੈਪਸੀ ਕੋਲਾ ਹੈ ਜੀ, ਇਹ ਡਾਕਟਰ ਸਾਹਿਬ ਇੱਕ ਜਿਹੜੀ ਬੋਤਲ ਹੈ ਜਿਹੜੀ 250 ml ਦੀ ਹੈ ਜੀ, ਉਹਦੇ ਵਿੱਚ ਕੋਈ 140 ਕੈਲੋਰੀਜ਼ ਨੇ ਸਰ। ਇੱਕ ਤੇ ਜਿੰਨੇ ਪੀਤਾ ਉਹਨੂੰ 140 ਕੈਲੋਰੀਜ਼ ਮਿਲ ਗਈਆਂ, ਉਹ ਤੇ ਕੋਈ ਉਹਦੀ ਮਰਜ਼ੀ ਹੈ, ਉਹ ਆਪਣਾ ਕਰਦਾ ਪਿਆ। ਅਗਰ ਬਰਦਾਸ਼ਤ ਕਰ ਸਕਦਾ, ਡਾਈਜੈਸਟ ਕਰ ਸਕਦਾ ਤੇ ਠੀਕ ਹੈ। ਹਾਂ ਠੀਕ ਹੈ। ਲੇਕਿਨ ਡਾਕਟਰ ਸਾਹਿਬ ਜਿਹੜੀ ਇਹਦੀ pH ਹੈ ਨਾ ਜੀ, ਉਹ 2.6 ਹੈ। pH ਸਰ ਡਾਕਟਰ ਸਾਹਿਬ ਤੁਸੀਂ ਇਹ ਦੇਖੋ
ਕਿ ਪੀਐਚ ਦੀ ਰੇਂਜ ਹੈ 0 ਤੋਂ ਲੈ ਕੇ 14 ਤੱਕ। 7 ਉਹਦਾ ਨਿਊਟਰਲ ਪੁਆਇੰਟ ਹੈ। ਪਾਣੀ ਜਿਹੜਾ ਅਸੀਂ ਪੀਨੇ ਉਹਦੀ ਪੀਐਚ 7 ਹੈ। ਸਾਡੇ ਅੰਦਰ ਜਿਹੜਾ ਖੂਨ ਹੈ ਉਹਦੀ ਪੀਐਚ 7 ਹੈ। ਮਾਂ ਦਾ ਜਿਹੜਾ ਦੁੱਧ ਹੈ ਬੱਚੇ ਦੇ ਵਾਸਤੇ ਉਹਦੀ ਪੀਐਚ 7 ਹੈ। ਠੀਕ ਹੈ ਨਾ ਜੀ। ਇਹਦੀ ਪੀਐਚ ਹੈ 2.6 ਜੀ। ਠੀਕ ਹੈ ਨਾ ਜੀ। ਯਾਨੀ ਤੇਜ਼ਾਬੀਅਤ ਹੈ ਇੰਤਹਾ ਦਰਜੇ ਦੀ। ਔਰ ਰੋਜ਼ਿਆਂ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਜਿਹੜੇ ਲੋਕ ਦੁੱਧ ਸੋਡੇ ਦੇ ਨਾਲ ਜਾਂ 7 ਅਪ ਪਾਣੀ ਪਾ ਕੇ ਰੋਜ਼ਾ ਖੋਲਦੇ ਸਨ, ਉਹ ਵੀ ਵਿਚਾਰੇ ਆਪਣੇ ਗੁਰਦੇ ਖਰਾਬ ਕਰ ਬੈਠੇ। ਸੋਡਾ ਜੋ ਹੈ ਸਰ, ਸੋਡਾ ਵੇ ਕਾਰਬੋਨੇਟਡ ਵਾਟਰ ਹੈ, ਫਾਸਫੋਰਿਕ ਐਸਿਡ ਉਹਦੇ ਚ ਪੈਂਦਾ ਹੈ, ਜਿਹਦੀ ਵਜ੍ਹਾ ਨਾਲ ਉਹਦੀ ਪੀਐਚ ਇੰਨੀ ਘਟ ਜਾਂਦੀ ਹੈ। ਠੀਕ ਹੈ ਨਾ ਜੀ। ਦੇਖੋ ਡਾਕਟਰ ਸਾਹਿਬ, ਸਾਡੇ ਕੋਲ ਬੇਸ਼ੁਮਾਰ ਆਪਸ਼ਨ ਨੇ। ਅਸੀਂ ਆਪਣੇ ਘਰ ਕੋਈ ਵੀ ਫਲ ਲੈ ਆਈਏ, ਅਸੀਂ ਉਹਦਾ ਤਾਜ਼ਾ ਫਲ ਦਾ ਜੂਸ ਪੀ ਸਕਨੇ ਆ। ਠੀਕ ਹੈ ਨਾ ਜੀ। ਅਸੀਂ ਕੋਈ ਮਕਸਦ ਇਹ ਵੇ ਕਿ ਘਰ ਦੇ ਵਿੱਚ ਕੁਝ ਸ਼ੱਕਰ ਦਾ ਸ਼ਰਬਤ ਬਣਾ ਕੇ ਪੀ ਸਕਨੇ ਆ। ਠੀਕ ਹੈ ਨਾ ਜੀ। ਆਪਣੇ ਬੱਚਿਆਂ ਨੂੰ ਵੀ ਅਸੀਂ ਹੈਲਦੀ ਚੀਜ਼ਾਂ ਦੇ ਸਕਦੇ ਆ। ਸਰ ਬਹੁਤ ਸਾਰੇ ਸਾਡੇ ਦੇਸੀ ਮਸ਼ਰੂਬ ਨੇ। ਅਸੀਂ ਡਾਕਟਰ ਸਾਹਿਬ ਸ਼ਿਕੰਜਬੀਨ ਬਣਾ ਕੇ ਪੀ ਸਕਨੇ ਆ। ਅਸੀਂ ਦੁੱਧ ਦੇ ਵਿੱਚ ਸਰ ਰੂਹ ਅਫਜ਼ਾ ਪਾ ਕੇ ਜਾਂ ਦੁੱਧ ਨਿਰਾ ਠੰਡਾ ਕਰਕੇ ਚੀਨੀ ਪਾ ਕੇ ਬਰਫ਼ ਪਾ ਕੇ ਉਹਦੇ ਨਾਲ ਰੋਜ਼ਾ ਖੋਲ ਸਕਨੇ ਆ। ਵਿੱਚ ਸੋਡਾ ਪਾ ਕੇ ਤੇ ਗੁਰਦੇ ਫੇਲ ਕਰਨਾ ਕਿਹੜੀ ਅਕਲਮੰਦੀ ਹੈ ਸਰ। ਫਿਰ ਡਾਕਟਰ ਸਾਹਿਬ ਮੈਂ ਸਮਝਦਾ ਕਿ ਬੱਚੇ ਨੇ ਛੋਟੇ, ਦੇਖੋ ਜੀ ਸਾਡਾ ਤੇ ਮੁਸਤਕਬਲ ਬੱਚੇ ਹੀ ਨੇ ਨਾ ਜੀ। ਜੀ। ਡਾਕਟਰ ਸਾਹਿਬ ਤੁਸੀਂ ਕਿਸੇ ਛੋਟੀ ਤੋਂ ਛੋਟੀ ਦੁਕਾਨ ਜਿਹੜੀ ਮਹੱਲੇ ਦੇ ਵਿੱਚ ਹੈ ਜਾਂ ਕੋਈ ਦਰਮਿਆਨਾ ਸਟੋਰ ਹੈ ਕਿਤੇ ਵੀ ਚਲੇ ਜਾਓ, ਔਰ ਉੱਥੇ ਬੱਚਿਆਂ ਦੇ ਵਾਸਤੇ, ਬੱਚਿਆਂ ਦੀ ਅਟਰੈਕਸ਼ਨ ਦੇ ਵਾਸਤੇ ਕੋਈ ਜਿਹੜੀਆਂ ਕਮ ਅਜ਼ ਕਮ 40 ਆਈਟਮਾਂ ਪਈਆਂ ਹੋਈਆਂ ਨੇ ਨਾ ਜੀ, ਸਾਰੀਆਂ ਦਾ ਐਨਾਲਿਸਿਸ ਕਰਵਾ ਲਓ। ਕੋਈ ਇੱਕ ਚੀਜ਼ ਵੀ, ਕੋਈ ਕੈਂਡੀ, ਕੋਈ ਜਿਹੜੀਆਂ ਡੱਬਿਆਂ 'ਚ ਬੰਦ ਚੀਜ਼ਾਂ ਨੇ ਜਾਂ ਜਿਹੜੀਆਂ ਲਿਫਾਫਿਆਂ 'ਚ ਬੰਦ ਚੀਜ਼ਾਂ ਨੇ, ਜੋ ਪ੍ਰੋਸੈਸਡ ਫੂਡ ਇਹਨਾਂ ਬਣਾਏ ਨੇ ਬੱਚਿਆਂ ਵਾਸਤੇ, ਟੌਫੀਆਂ, ਕਨਫੈਕਸ਼ਨਰੀਜ਼, ਚਾਕਲੇਟ, ਹਾਂਜੀ, ਕੋਈ ਵੀ ਡਾਕਟਰ ਸਾਹਿਬ ਇੱਕ ਵੀ ਚੀਜ਼ ਤੁਹਾਨੂੰ ਸਟੈਂਡਰਡ ਦੀ ਨਹੀਂ ਲੱਭੇਗੀ। ਸਬ ਸਟੈਂਡਰਡ ਸਰ। ਚਿਊਂਗਮ ਜਿਹੜੀ ਹੈ ਉਹ ਨਹੀਂ ਇਸ ਕਾਬਲ ਕਿ ਉਹਨੂੰ ਚਬਾਇਆ ਜਾਏ ਮੂੰਹ 'ਚ ਪਾ ਕੇ। ਬਿਲਕੁਲ। ਉਹ ਸਰ ਫੂਡ ਗ੍ਰੇਡ ਇੱਕ ਹੁੰਦਾ ਹੈ ਜੀ ਸਰ। ਉਹ ਸਬ ਸਟੈਂਡਰਡ ਨੇ। ਉੱਤੋਂ ਫਿਰ ਡਾਕਟਰ ਸਾਹਿਬ ਮਸਨੂਈ ਕਲਰ ਨੇ ਉਹ ਬੜੇ ਹਾਰਮਫੁਲ ਨੇ। ਫਿਰ ਡਾਕਟਰ ਸਾਹਿਬ ਮੈਂ ਸਮਝਦਾ ਡਾਕਟਰ ਸਾਹਿਬ ਕਿ ਜਿੰਨੇ ਮਸਾਲਾ ਜਾਤ ਨੇ, ਇੱਕ ਵਕਤ ਸੀ ਡਾਕਟਰ ਸਾਹਿਬ ਕਿ ਅੰਦਰੂਨੇ ਸ਼ਹਿਰ ਦੇ ਵਿੱਚ ਅਸੀਂ ਖੁਦ ਆਪਣੀ ਨਾਨੀ ਅੰਮੀ ਜਾਨ ਨੂੰ ਦੇਖਿਆ ਕਿ ਮਕਸਦ ਹੈ ਵੀ ਹਲਦੀ ਜਿਹੜੀ ਹੈ ਉਹ ਘਰ ਸੁਕਾਉਂਦੇ ਸਨ ਸਰ। ਮਿਰਚਾਂ ਜਿਹੜੀਆਂ ਨੇ ਰੋਜ਼ ਦੇ ਰੋਜ਼ ਪੀਸਦੇ ਸਨ। ਠੀਕ ਹੈ ਨਾ ਜੀ। ਇਹ ਡਾਕਟਰ ਸਾਹਿਬ ਇਹ ਜਿਹੜੇ ਹੁਣ ਮਸਾਲਾ ਜਾਤ ਆ ਗਏ ਨੇ ਨਾ ਜੀ, ਬਿਰਿਆਨੀ ਮਸਾਲਾ, ਤਿੱਕਾ ਮਸਾਲਾ, ਫਲਾਨਾ ਮਸਾਲਾ, ਸਾਰੇ ਮਸਾਲੇ ਨਹੀਂ ਹੈਗੇ, ਇਹ ਸਭ ਕੈਮੀਕਲ ਨੇ। ਤੇ ਮੇਰੀ ਸਭ ਅੱਗੇ ਇਹ ਰਿਕੁਐਸਟ ਹੈ ਕਿ ਤੁਸੀਂ ਆਪਣੇ ਘਰਾਂ 'ਚ ਮਸਾਲੇ ਜ਼ਰੂਰ ਇਸਤੇਮਾਲ ਕਰੋ, ਲੇਕਿਨ ਸਾਬਤ ਮਸਾਲੇ ਲਿਆਓ, ਉਹਨਾਂ ਨੂੰ ਪੀਸ ਲਓ। ਕਿੰਨਾ ਸਾਰੋ ਲਜ਼ੀਜ਼ ਖਾਣੇ ਹੁੰਦੇ ਸਨ। ਅੱਲਾਹ ਤੁਹਾਡਾ ਭਲਾ ਕਰੇ। ਡਾਕਟਰ ਸਾਹਿਬ ਤੁਸੀਂ ਦੇਖੋ ਕਿ ਸਾਬਤ ਕਾਲੀਆਂ ਮਿਰਚਾਂ, ਦਾਲਚੀਨੀ, ਜਿੰਨਾ ਕੁਛ ਵੀ ਹੈ ਨਾ ਜੀ, ਜਿਹੜਾ ਹੁਣ ਸਾਨੂੰ ਮਸਫੂਫ ਸ਼ਕਲ 'ਚ ਪੀਸਿਆ ਹੋਇਆ ਪਾਊਡਰ ਮਿਲਦਾ ਹੈ, ਔਰ ਉਹਦੇ 'ਚ ਪਤਾ ਨਹੀਂ ਕਿਹੜੇ ਤੁਹਾਡੇ ਹੁਕਮ ਦੇ ਮੁਤਾਬਕ ਉਹ ਕੈਮੀਕਲਸ ਰਲਾਏ ਜਾਂਦੇ ਨੇ। ਉਹਨੂੰ ਕੋਈ ਖੱਟਾ ਮਿੱਠਾ ਕਰਨ ਲਈ ਵਿੱਚ ਟਾਟਰੀ ਪਾ ਦਿੰਦੇ ਨੇ, ਵਿੱਚ ਹੋਰੇ ਕੀ ਪਾਉਂਦੇ ਡਾਕਟਰ ਸਾਹਿਬ ਪਤਾ ਨਹੀਂ ਕੀ ਉਹਦੇ ਵਿੱਚ ਪਾਉਂਦੇ ਪਏ ਨੇ ਜਨਾਬ। ਲੇਕਿਨ ਉਹ ਸਾਰਾ ਕੁਝ ਸਾਡੀਆਂ ਮਾਵਾਂ, ਸਾਡੀਆਂ ਨਾਨੀਆਂ, ਦਾਦੀਆਂ ਸਰ ਉਹ ਓਰੀਜਨਲ ਸ਼ਕਲ 'ਚ ਪਾਉਂਦੀਆਂ ਸਨ ਨਾ ਜੀ। ਬਿਲਕੁਲ। ਤੇ ਡਾਕਟਰ ਸਾਹਿਬ ਉਦੋਂ ਅਸੀਂ ਨੇਚਰ ਦੇ ਕਰੀਬ ਸਾਂ। ਬਿਲਕੁਲ। ਜਿੰਨਾ ਅਸੀਂ ਨੇਚਰ ਤੋਂ ਦੂਰ ਹੋਏ ਆ ਨਾ ਸਰ। ਬਿਲਕੁਲ। ਉਹ ਡੱਬਾ ਪੈਕਿੰਗ ਚੀਜ਼ਾਂ ਖਾਣ ਲੱਗ ਪਏ। ਇਹ ਡੱਬੇ ਬੰਦ ਹੋਣ ਮਸਾਲੇ ਆਉਂਦੇ ਨੇ ਜੀ। ਬਿਲਕੁਲ। ਉਹ ਸਭ ਅਸੀਂ ਸਮਝੋ ਕਿ ਉਹ ਅਸੀਂ ਪੈਸਿਆਂ ਦੇ ਨਾਲ ਜ਼ਹਿਰ ਲੈ ਕੇ ਖਾ ਰਹੇ ਹਾਂ, ਔਰ ਆਪਣੇ ਗੁਰਦੇ ਔਰ ਜਿਗਰ ਖਰਾਬ ਕਰਨੇ ਪਏ। ਮੈਦਾ ਸਰ, ਮੈਦੇ ਦੇ ਜਿਹੜੇ ਅਲਸਰ ਹੋ ਰਹੇ ਨੇ ਜੀ, ਮੈਦੇ ਦੇ ਜਿੰਨੇ ਮਸਾਇਲ ਨੇ, ਜਿਗਰ ਦੇ ਜਿੰਨੇ ਮਸਾਇਲ ਨੇ, ਔਰ ਆਂਤਾਂ ਦੇ ਸਰ, ਆਂਤੜੀਆਂ ਦੇ ਮਸਾਇਲ, ਔਰ ਮੁxtਲਿਫ ਕਿਸਮ ਦੇ ਡਾਕਟਰ ਸਾਹਿਬ ਕੈਂਸਰ, ਬੜੀ ਆਂਤ ਦਾ ਕੈਂਸਰ ਹੋ ਗਿਆ ਜੀ ਫਲਾਣੇ ਨੂੰ, ਜਿਗਰ ਦਾ, ਇਹ ਸਭ ਜਿੰਨਾ ਨਾ ਸਰ ਇਹ ਸਹੀ ਕੈਮੀਕਲਸ ਜਿਹੜੇ ਸਾਡੇ ਅੰਦਰ ਜਾ। ਬਿਲਕੁਲ। ਡਾਕਟਰ ਸਾਹਿਬ ਇੱਕ ਮੈਂ ਤੁਹਾਨੂੰ ਗੱਲ ਸੁਣਾਵਾਂ, ਤੁਹਾਡੀਆਂ ਗੱਲਾਂ ਜੋ ਮੈਨੂੰ ਗੱਲ ਯਾਦ ਆ ਗਈ। ਅੱਜ ਕੱਲ੍ਹ ਡਾਕਟਰ ਸਾਹਿਬ ਸਾਵਨ ਭਾਦਰੋਂ ਦਾ ਮਹੀਨਾ ਹੈ ਤੇ ਸਾਡੇ ਸਾਰੇ ਵਿਊਅਰਸ ਵੀ ਜਾਣਦੇ ਨੇ, ਸਾਡੇ ਸਾਰੇ ਪਾਕਿਸਤਾਨ ਦੇਸ਼ ਪੰਜਾਬ ਵਿੱਚ ਰਹਿਣ ਵਾਲੇ ਸਾਰੇ ਦੋਸਤ ਜਾਣਦੇ ਨੇ ਕਿ ਇਹ 2 ਮਹੀਨੇ ਜਿਹੜੇ ਨੇ ਨਾ ਸਰ, ਚੂੰਕਿ ਬੇਤਹਾਸ਼ਾ ਬਰਸਾਤ ਹੁੰਦੀ ਹੈ ਤੇ ਡਾਕਟਰ ਸਾਹਿਬ ਜਿੰਨੇ ਸਾਡੇ ਜਾਨਵਰ, ਕੀੜੇ ਰੀਂਗਣ ਵਾਲੇ, ਹਸ਼ਰਾਤੁਲ ਅਰਜ਼ ਜਿਨ੍ਹਾਂ ਨੂੰ ਅਸੀਂ ਆਖਦੇ ਹਾਂ, ਇਹ ਸਰ ਚੂੰਕਿ ਜ਼ਮੀਨ ਦੇ ਅੰਦਰ ਬਿੱਲ ਬਣਾ ਕੇ ਹੋਲ ਉਹਨਾਂ ਦੇ ਵਿੱਚ ਰਹਿੰਦੇ ਨੇ, ਉਹ ਬਰਸਾਤਾਂ ਨਾਲ ਪਾਣੀ ਪੈਂਦਾ ਸਰ ਤੇ ਸਾਰੇ ਬਾਹਰ ਨਿਕਲ ਆਉਂਦੇ ਤੇ ਸੱਪ ਵੀ ਬਾਹਰ ਆ ਜਾਂਦੇ ਨੇ, ਹੋਰ ਜਿੰਨੇ ਵੀ ਖਤਰਨਾਕ ਜ਼ਹਿਰੀਲੇ ਕੀੜੇ ਮਕੌੜੇ ਨੇ ਬਾਹਰ ਆ ਜਾਂਦੇ ਨੇ। ਮੈਂ 2-3 ਦਿਨ ਹੋਏ ਨੇ ਡਾਕਟਰ ਸਾਹਿਬ ਆਪਣੇ ਪਿੰਡ ਗਿਆ ਤੇ ਮੇਰੇ ਭਾਜੀ ਬੈਠੇ ਸਨ ਉੱਥੇ ਆਪਣੇ ਡੇਰੇ ਤੇ,
ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਭਾਜੀ ਅੱਗੇ ਪਿੰਡ ਆਈਦਾ ਸੀ ਨਾ ਤੇ ਤੁਸੀਂ ਦੱਸਦੇ ਸੌ ਕਿ ਸੱਪ ਨਿਕਲ ਆਇਆ ਸੀ, ਡੇਰੇ ਦੇ ਉੱਤੇ ਚੜ ਆਇਆ ਸੀ ਤੇ ਮਾਰਿਆ ਸਾਂ। ਹਾਂਜੀ, ਤੇ ਮੈਂ ਕਿਹਾ ਹੁਣ ਕਦੀ ਸੱਪ ਨਹੀਂ ਆਇਆ, ਤੁਸੀਂ ਕਦੀ ਗੱਲ ਹੀ ਨਹੀਂ ਹੁਣ ਕੀਤੀ। ਤੇ ਉਹਨਾਂ ਅੱਗੋਂ ਜਿਹੜੀ ਗੱਲ ਕੀਤੀ ਡਾਕਟਰ ਸਾਹਿਬ, ਉਹ ਮੇਰੇ ਵਾਸਤੇ ਬੜੀ ਖੌਫਨਾਕ ਸੀ। ਹਾਜੀ ਸਾਹਿਬ ਮੈਨੂੰ ਆਖਦੇ ਨੇ ਕਿ ਗੱਲ ਇਹ ਵੇ ਕਿ ਹੁਣ ਜਿਹੜੇ ਅਸੀਂ ਮੁਖਤਲਿਫ ਇਜਨਾਸ ਉਗਾਉਂਦੇ ਹਾਂ, ਸਬਜ਼ੀਆਂ ਉਗਾਉਂਦੇ ਹਾਂ, ਜੋ ਵੀ ਸਾਡੀਆਂ ਫਸਲਾਂ ਅਸੀਂ ਉਗਾਉਂਦੇ ਹਾਂ, ਉਹ ਜਿਹੜਾ ਅਸੀਂ ਪੈਸਟੀਸਾਈਡਸ ਸਪਰੇਅ ਕਰਦੇ ਹਾਂ, ਜਿਹੜੇ ਜ਼ਹਿਰੀਲੇ ਜ਼ਹਿਰ ਅਸੀਂ ਉਹਨਾਂ ਦੇ ਉੱਤੇ ਛਿੜਕਨੇ ਆ, ਕੀੜੇ ਮਾਰ ਦਵਾਈਆਂ, ਉਹਨਾਂ ਆਖਿਆ ਉਹ ਐਡੇ ਖਤਰਨਾਕ ਨੇ, ਐਡੇ ਜ਼ਹਿਰੀਲੇ ਨੇ, ਨਾ ਚੂਹੇ ਰਹੇ ਨੇ, ਨਾ ਬਿੱਛੂ ਰਹੇ ਨੇ, ਨਾ ਸੱਪ ਰਹੇ ਨੇ, ਹਰ ਸ਼ੈ ਮਰ ਗਈ ਹੁਣ ਤੇ ਕਈ ਸਾਲ ਹੋਏ ਨੇ ਕਦੀ ਸੱਪ ਵੇਖਿਆ ਹੀ ਨਹੀਂ। ਡਾਕਟਰ ਸਾਹਿਬ ਸੱਪ ਜਿਹੜਾ ਆਪ ਐਡਾ ਜ਼ਹਿਰੀਲਾ, ਉਹ ਵੇਖ ਲਓ ਇਨਸਾਨਾਂ ਦੇ ਸਪਰੇਅ ਕੀਤੇ ਹੋਏ ਜ਼ਹਿਰਾਂ ਨਾਲ ਉਹ ਵੀ ਮਰ ਗਿਆ, ਤੇ ਉਹੀ ਸਬਜ਼ੀਆਂ ਤੇ ਸਪਰੇਅ ਹੁੰਦੇ ਨੇ ਤੇ ਉਹ ਡਾਕਟਰ ਸਾਹਿਬ ਅਸੀਂ ਖਾਂਦੇ ਆ। ਤੁਸੀਂ ਦੇਖੋ ਨਾ, ਤੁਸੀਂ ਬਿਲਕੁਲ ਬੜੀ ਜ਼ਬਰਦਸਤ ਗੱਲ ਕੀਤੀ ਹੈ। ਦੋ ਚੀਜ਼ਾਂ ਨੇ ਸਰ ਡਾਕਟਰ ਸਾਹਿਬ, ਅਸੀਂ ਆਪਣੀ ਜ਼ਮੀਨ ਜਿਹਨੂੰ ਅਸੀਂ ਜਿਹੜੀ ਸਾਨੂੰ ਸਬਜ਼ਾ ਦੇ ਰਹੀ ਹੈ, ਜਿਹੜੀ ਗੋਲਡਨ ਜ਼ਮੀਨ ਹੈ ਜਿਹਦੇ ਚੋਂ ਸੋਨਾ ਉਗਲਦੀ ਪਈ ਹੈ, ਲੇਕਿਨ ਅਸੀਂ ਉਹਦੇ ਉੱਤੇ ਜ਼ਹਿਰ ਸੁੱਟਨੇ ਪਏ, ਦੋ ਕਿਸਮ ਦੀ ਜ਼ਹਿਰ ਸੁੱਟਨੇ ਪਏ। ਇੱਕ ਤਾਂ ਇਹ ਆਰਗੈਨੋ ਫਾਸਫੋਰਸ ਕੰਪਾਊਂਡ ਹੈ ਡਾਕਟਰ ਸਾਹਿਬ, ਇਹ ਜ਼ਹਿਰ ਹੈਗੀ, ਇਹ ਬੰਦਾ ਖਾਏ ਤੇ ਬਚਦਾ ਨਹੀਂ। ਜਨਾਬ ਅਲੀ, ਇਹ ਜਿਹੜੇ ਪੈਸਟੀਸਾਈਡਸ ਹੈਗੇ ਨੇ ਇਹ ਵਾਕਈ ਖਤਰਨਾਕ ਨੇ, ਔਰ ਜ਼ਮੀਨ ਨੂੰ ਜ਼ਹਿਰੀਲਾ ਜ਼ਮੀਨ ਨੂੰ ਹੀ ਨਹੀਂ ਕਰਦੇ ਪਏ, ਜ਼ੇਰੇ ਆਪ ਜਿਹੜਾ ਜ਼ੇਰੇ ਜ਼ਮੀਨ ਪਾਣੀ ਉਹਨੂੰ ਵੀ ਜ਼ਹਿਰੀਲਾ ਕਰਦੇ। ਅਸਤਗਫੁਰੁल्लाह। ਤੇ ਡਾਕਟਰ ਸਾਹਿਬ ਪੈਸਟੀਸਾਈਡ ਜਿਹੜੇ ਨੇ ਇਹ ਉਹ ਨੇ ਜਿਹੜੀ ਕੀੜੇ ਮਾਰ ਅਦਵਿਆਤ ਨੇ, ਔਰ ਫਰਟੀਲਾਈਜ਼ ਉਹ ਨੇ ਇਹ ਜਿਹੜੀਆਂ ਖਾਦਾਂ ਨੇ, ਸਮਝਦੇ ਹੋ ਨਾ ਜੀ। ਉਹ ਵੀ ਤੁਸੀਂ ਸਮਝੋ ਕਿ ਝਾੜ ਤੇ ਬੜਾ ਜ਼ਿਆਦਾ ਆਉਂਦਾ ਪਿਆ, ਸਾਡਾ ਜ਼ਿਮੀਂਦਾਰ ਅੱਲਾਹ ਪਾਕ ਉਹਨੂੰ ਉਹਦੇ ਖੁਆਇਸ਼ ਦੇ ਮੁਤਾਬਕ ਪੈਸੇ ਦੇਵੇ, ਪੈਸੇ ਤੇ ਪੰਜਾਬ ਦੇ ਲੋਕ ਵਿਚਾਰੇ ਪਰੇਸ਼ਾਨ ਹੀ ਰਹਿੰਦੇ, ਲੇਕਿਨ ਉਹਨਾਂ ਨੂੰ ਹਾਸਲ ਉਹ ਨਹੀਂ ਹੁੰਦਾ ਪਿਆ। ਲੇਕਿਨ ਸਿਹਤ ਦੇ ਵਾਸਤੇ ਇਹ ਦੋਨੋਂ ਚੀਜ਼ਾਂ ਇੰਤਹਾਈ ਖਤਰਨਾਕ, ਬਹੁਤ ਮੁਜ਼ਰ। ਡਾਕਟਰ ਸਾਹਿਬ ਚਲੋ ਉਹ ਤਾਂ ਕੁਝ ਮਜਬੂਰੀਆਂ ਵੀ ਸਨ ਨਾ ਮੇਰੇ ਆਕਾ, ਕਿਉਂਕਿ ਪਾਪੂਲੇਸ਼ਨ ਇੰਨੀ ਵੱਧ ਗਈ ਤੇ ਉਹ ਫਿਰ ਚੂੰਕਿ ਇੱਕ ਏਕੜ 'ਚ ਜਦੋਂ ਚੰਗੇ ਜ਼ਮਾਨੇ ਸਨ, ਜਦੋਂ ਨੈਚੁਰਲ ਤਰੀਕੇ ਨਾਲ ਸਾਰੀ ਕਲਟੀਵੇਸ਼ਨ ਹੁੰਦੀ ਸੀ ਖੇਤੀਬਾੜੀ, ਉਦੋਂ ਤੇ ਡਾਕਟਰ ਸਾਹਿਬ ਇੱਕ ਕਿੱਲੇ 'ਚ ਇੱਕ ਏਕੜ 'ਚੋਂ 15-20 ਵੱਧ ਤੋਂ ਵੱਧ ਮਨ ਜਿਹੜੀ ਹੈ ਨਾ ਜੀ ਕਣਕ ਨਿਕਲਦੀ ਸੀ। ਸਹੀ। ਹੁਣ ਗੰਦਮ ਸਾਡਾ ਕਿਸਾਨ ਜਿਹੜਾ ਨਾ ਜੀ ਉਹ ਚਲੋ ਆਪਣੇ ਪੈਸੇ ਕਮਾਉਣ ਲਈ ਵੀ, ਤੇ ਇੰਨੀ ਦੁਨੀਆ ਵੀ ਤੇ ਰੁਝਾਨ ਹੀ ਹੈ ਨਾ ਸਰ, ਆਬਾਦੀ ਬਹੁਤ ਜ਼ਿਆਦਾ ਵੱਧ ਗਈ। ਬਿਲਕੁਲ। ਉਹ ਹੁਣ 50-60 ਮਨ ਲੈਂਦਾ ਇੱਕ ਏਕੜ ਚੋਂ ਜਦੋਂ ਪੈਦਾਵਾਰ, ਤੇ ਫਿਰ ਉਹਨੂੰ ਫਰਟੀਲਾਈਜ਼ਰਸ ਵੀ ਇਸਤੇਮਾਲ, ਖਾਦਾਂ ਵੀ ਕਰਨੀਆਂ ਪੈਂਦੀਆਂ ਨੇ, ਫਿਰ ਉਹਨੂੰ ਜ਼ਹਿਰੀਲੇ ਵੀ। ਲੇਕਿਨ ਡਾਕਟਰ ਸਾਹਿਬ ਅਸਲ ਗੱਲ ਤੇ ਇਹ ਵੇ ਨਾ ਜਿਹੜੀ ਮੇਰੇ ਆਕਾ ਤੁਸੀਂ ਫਰਮਾ ਰਹੇ ਹੋ ਕਿ ਵੇਖੋ ਨਾ ਬੈਂਗਨ ਹੈ, ਉਹਦੇ ਉੱਤੇ ਕਿਸਾਨ ਦੋਸਤ ਜਿਹੜੇ ਸਾਡੇ ਆਪਣੇ ਕਈ ਅਜ਼ੀਜ਼ ਕਾਸ਼ਤਕਾਰੀ ਕਰਦੇ ਨੇ, ਉਹ ਆਂਦੇ ਨੇ ਬਾਹਰ ਹਾਰ ਸਪਰੇ ਕਰਨਾ ਪੈਂਦਾ, ਨਹੀਂ ਤੇ ਇੱਕ ਬਤਾਊ ਜਿਹੜਾ ਜਾਂ ਬੈਂਗਨ ਜਿਹੜਾ ਇਹ ਬਚਦਾ ਹੀ ਨਹੀਂ, ਇਹਨੂੰ ਕੀੜੇ ਖਾ ਜਾਂਦੇ। ਬਿਲਕੁਲ। ਇਸ ਤੋਂ ਇਲਾਵਾ ਡਾਕਟਰ ਸਾਹਿਬ ਸਟ੍ਰਾਬੇਰੀ ਹੈ, ਉਹਦੇ ਤੇ 8-8 9-9 ਸਪਰੇ ਕਰਨੇ ਪੈਂਦੇ ਨੇ, ਫਿਰ ਉਹ ਸਟ੍ਰਾਬੇਰੀ ਤਿਆਰ। ਉਹ ਡਾਕਟਰ ਸਾਹਿਬ ਉਹ ਇੰਤਹਾਈ ਖਤਰਨਾਕ ਹੈ, ਉਹ ਨਿਰਾ ਹੀ ਜ਼ਹਿਰ ਹੁੰਦੀ ਹੈ, ਉਹ ਬਿਲਕੁਲ ਖਤਰਨਾਕ ਹੈ ਡਾਕਟਰ ਸਾਹਿਬ। ਜਦੋਂ ਅਸੀਂ ਤੁਸੀਂ ਦੇਖੋ ਨਾ, ਜਦੋਂ ਤੁਸੀਂ ਗੱਲ ਕੀਤੀ ਆਪਣੀ ਅੰਮੀ ਜੀ ਦੀ, ਆਪਣੀ ਨਾਨੀ ਜੀ ਦੀ, ਅਸੀਂ ਘਰ ਹੁੰਦੇ ਸਨ ਤੇ ਇਹਨਾਂ ਮਹੀਨਿਆਂ 'ਚ ਸਾਉਣ ਭਾਦਰੋਂ 'ਚ ਵਾਲਦਾ ਸਾਡੀ ਆਖਰਾਂ ਕਿ ਪੁੱਤਰ ਪਾਲਕ ਜਾਂ ਇਹੋ ਜਿਹੀ ਪੱਤਿਆਂ ਵਾਲੀਆਂ ਸਬਜ਼ੀਆਂ ਨਹੀਂ ਲਿਆਈਦੀਆਂ, ਕਿਉਂਕਿ ਉਹ ਸੁੰਡੀਆਂ ਨਾਲ ਆ ਜਾਣੀਆਂ, ਹਰੇ ਹਰੇ ਰੰਗ ਦੀਆਂ ਪੱਤਿਆਂ 'ਚ ਲੁਕੀਆਂ ਹੋਣੀਆਂ, ਫਿਰ ਉਹਨਾਂ ਨੂੰ ਇੱਕ ਪੱਤਾ ਝਾੜ ਕੇ ਤੇ ਫਿਰ ਕੱਟਣਾ, ਕਿ ਜ਼ਹਿਰੀਲਾ ਕੀੜਾ ਨਾ ਕੋਈ ਕੱਟ ਪਵੇ। ਬਿਲਕੁਲ। ਹੁਣ ਡਾਕਟਰ ਸਾਹਿਬ ਕਦੀ ਗੋਭੀ ਦੇ ਨਾਲ ਕੋਈ ਸੁੰਡੀ ਆਈ ਹੈ ਸਾਡੇ ਘਰ? ਤੋਬਾ ਜੀ ਤੋਬਾ। ਹਾਲਾਂ ਦੇਖੋ ਤੁਸੀਂ, ਗੋਭੀ ਖੇਤ 'ਚੋਂ ਕੱਟੀ ਜਾਂਦੀ ਸੀ, ਫਿਰ ਮੰਡੀ 'ਚ ਆਉਂਦੀ ਸੀ, ਮੰਡੀ 'ਚੋਂ ਸਬਜ਼ੀ ਫਰੋਸ਼ ਲਿਆਉਂਦਾ ਸੀ, ਫਿਰ ਅਸੀਂ ਉਹਦੀ ਦੁਕਾਨ ਤੋਂ ਲੈਂਦੇ ਸਾਂ, ਫਿਰ ਸਾਡੇ ਘਰ ਸਬਜ਼ੀ ਆਉਂਦੀ ਸੀ ਤੇ ਫਿਰ ਵੀ ਕੋਈ ਨਾ ਕੋਈ ਕੀੜਾ। ਬਿਲਕੁਲ ਇਸੇ ਤਰ੍ਹਾਂ ਹੀ ਹੈ ਡਾਕਟਰ ਸਾਹਿਬ, ਤੁਸੀਂ ਬੜੀ ਜ਼ਬਰਦਸਤ ਗੱਲ ਯਾਦ ਕਰਵਾ ਛੜੀ ਹੈ, ਇੰਜੀ ਸੀ। ਤੇ ਹੁਣ ਕਦੀ ਕੀੜਾ ਵੇਖਿਆ ਹੀ ਨਹੀਂ, ਉਹ ਕੀੜੇ ਤੇ ਮਰ ਗਏ, ਪਰ ਜਿਹੜੀ ਸਬਜ਼ੀ ਸਾਡੇ ਤੱਕ ਆਈ ਡਾਕਟਰ ਸਾਹਿਬ ਉਹ ਜ਼ਹਿਰ ਹੀ ਆਇਆ, ਸਬਜ਼ੀ ਘੱਟ ਹੀ। ਉਹ ਡਾਕਟਰ ਸਾਹਿਬ ਇੱਕ ਤੇ ਉਹ ਜ਼ਹਿਰ ਆ ਗਿਆ, ਦੂਸਰਾ ਇਹ ਵੇ ਕਿ ਜਨਾਬ ਅਲੀ ਪਾਣੀ ਜ਼ਹਿਰੀਲਾ ਗੰਦਾ ਪਾਣੀ, ਸਾਰੇ ਸ਼ਹਿਰ ਦਾ ਸਰ ਗੁਜਰਾਂਵਾਲੇ ਦਾ ਜਿਹੜਾ ਬਦਰੌ ਦਾ ਪਾਣੀ ਹੈ ਨਾ, ਉਹਦੇ ਨਾਲ ਅੱਗੋਂ ਜਾ ਕੇ ਸਬਜ਼ੀਆਂ ਉਗਾਈਆਂ ਜਾਂਦੀਆਂ ਨੇ। ਔਰ ਡਾਕਟਰ ਸਾਹਿਬ ਰਸਤੇ ਦੇ ਵਿੱਚ ਜਿਹੜੀਆਂ ਫੈਕਟਰੀਆਂ ਨੇ ਉਹ ਐਡਾ ਗੰਦਾ ਜ਼ਹਿਰੀਲਾ ਕੈਮੀਕਲ ਵਾਲਾ ਪਾਣੀ ਉਸੇ ਬਦਰੌ 'ਚ ਸੁੱਟਦੇ ਪਏ ਨੇ, ਪਿੱਤਲ ਤਾਂਬੇ ਮੈਟਲਸ ਮੁਖਤਲਿਫ, ਔਰ ਉਸ ਅੱਗੋਂ ਜਾ ਕੇ ਸਰ ਜਿਹੜਾ ਨਾ ਕੈਂਸਰ ਦਾ ਅਸਲ ਸਬਬ ਬਣਦਾ ਪਿਆ। ਡਾਕਟਰ ਸਾਹਿਬ ਫਿਰ ਇਹ ਜਿਹੜੀ ਬੇਕਰੀ ਦੀਆਂ ਜਿਹੜੀਆਂ ਦੁਕਾਨਾਂ ਤੁਸੀਂ ਜਿਸ ਤਰ੍ਹਾਂ ਫਰਮਾ ਰਹੇ ਸੋ ਕਿ
ਅੰਡੇ ਸਟੈਂਡਰਡ ਦੇ ਇਸਤੇਮਾਲ ਨਹੀਂ ਕਰਦੇ, ਮਰੇ ਹੋਏ ਜਾਨਵਰਾਂ ਦੀ ਚਰਬੀ ਇਹ ਉਹਦੇ ਵਿੱਚ ਘਿਓ ਦੇ ਤੌਰ ਤੇ ਇਸਤੇਮਾਲ ਕਰਦੇ ਨੇ, ਔਰ ਉਹਦੇ ਵਿੱਚ ਹਰ ਉਹ ਚੀਜ਼ ਜਿਹੜੀ ਕਿ ਅਸੀਂ ਸਮਝਦੇ ਹਾਂ ਕਿ ਸਿਹਤ ਦੇ ਵਾਸਤੇ ਮੁਜ਼ਰ ਹੈ ਉਹਨੂੰ ਇਸਤੇਮਾਲ ਕਰ। ਸਾਰੇ ਕਿ ਤੁਹਾਡੇ ਵੀ ਬੜੇ ਮੁਰੀਦ ਨੇ ਤੇ ਸਾਡੇ ਦੋਸਤ ਨੇ ਲਾਲਾ ਜੀ, ਉਹ ਨਸਾਰ ਹੈਚਰੀ ਵਾਲੇ, ਬਿਲਕੁਲ ਉਹ ਦੱਸਦੇ ਨੇ, ਉਹ ਆਂਦੇ ਨੇ ਜਿੰਨਾ ਗੰਦਾ ਆਂਡਾ ਹੈ ਨਾ ਜੀ ਉਹ ਸਾਰਾ ਬੇਕਰੀਆਂ ਵਾਲੇ ਲੈ ਕੇ ਜਾਂਦੇ ਨੇ। ਔਰ ਇਹ ਕੇਕ ਰਸ ਜਿਹੜਾ ਅਸੀਂ ਬੜੇ ਸ਼ੌਕ ਨਾਲ ਖਾਂਦੇ ਆ, ਚਾਹ ਡਬੋ ਕੇ ਸਾਡੇ ਵਿਊਅਰਸ ਨੂੰ ਪਤਾ ਹੋਣਾ ਚਾਹੀਦਾ ਇਹ ਬਣਦਾ ਹੀ ਸਰ ਗੰਦੇ ਆਂਡੇ। ਹਾਏ 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 ਹਾਏ, ਇਹ ਅੱਛੇ ਅੰਡੇ ਦਾ ਬਣ ਹੀ ਨਹੀਂ ਸਕਦਾ, ਅੱਛੇ ਅੰਡੇ ਦਾ ਨਹੀਂ ਬਣ। ਡਾਕਟਰ ਸਾਹਿਬ ਮੈਂ ਤੇ ਇਹ ਸਮਝਦਾ ਕਿ ਜਿਹੜੀਆਂ ਸਾਡੇ ਸ਼ਹਿਰ ਦੀ ਮਿਠਾਈ ਤੇ ਬੜੀ ਮਸ਼ਹੂਰ ਹੈ, ਅਕਸਰ ਸਾਡੇ ਦੋਸਤ ਨੇ ਸਾਨੂੰ ਪਿਸ਼ਾਵਰ ਤੋਂ ਇਧਰੋਂ ਫੋਨ ਕਰ ਦਿੰਦੇ ਨੇ, ਨਾਂ ਲੈ ਕੇ ਜੀ ਫਲਾਨੀ ਦੁਕਾਨ ਹਲਵੇ ਭੇਜ ਦਿਓ। ਲੇਕਿਨ ਡਾਕਟਰ ਸਾਹਿਬ ਮੈਂ ਦੇਖਿਆ ਕਿ ਫੂਡ ਅਥਾਰਟੀ ਵਾਲਿਆਂ ਦਾ ਅੱਲਾ ਭਲਾ ਕਰੇ, ਉਹਨਾਂ ਨੇ ਸਰ ਫੂਡ ਅਥਾਰਟੀ ਵਾਲੇ ਜਿਹੜੇ ਨੇ ਨਾ ਸਰ, ਉਹ ਤੇ ਖੁਦਾ ਦੀ ਕਸਮ ਹੈ ਬਿਲਕੁਲ ਮੈਨੂੰ ਕਿਸੇ ਕਿਸਮ ਦਾ ਕੋਈ ਝਾਕਾ ਨਹੀਂ, ਉਹਦੇ ਇੱਕ ਆਨੇ ਦਾ ਕੰਮ ਨਹੀਂ ਕਰਦੇ। ਮੇਰੇ ਸਰ ਐਸੇ ਦੋਸਤ ਨੇ ਜਿਨ੍ਹਾਂ ਨੇ ਮੈਨੂੰ ਬਾਖੁਦਾ ਦੱਸਿਆ ਕਿ ਇੱਕ ਵਾਰੀ ਆਏ ਸਨ ਫੂਡ ਅਥਾਰਟੀ ਵਾਲੇ ਤੇ ਉਹਨਾਂ ਚੈੱਕ ਚੁੱਕ ਕੀਤਾ, ਜੁਰਮਾਨਾ ਕੀਤਾ, ਫਿਰ ਅਸਾਂ ਤਰਲਾ ਕੀਤਾ। ਹੁਣ ਐਵੇਂ ਕੋਈ 4 5 7 ਬੰਦਿਆਂ ਦੀ ਰੋਟੀ ਮੰਗਾ ਲੈਂਦੇ ਨੇ, ਲੇਕਿਨ ਹੁਣ ਸਾਨੂੰ ਪੁੱਛਦੇ ਨਹੀਂ। ਦੇਖੋ ਡਾਕਟਰ ਸਾਹਿਬ ਮੈਂ ਸਮਝਦਾ ਕਿ ਸ਼ੁਰੂ ਦੇ ਵਿੱਚ ਜਿਹੜੇ ਕੋਈ ਫੂਡ ਅਥਾਰਟੀ 'ਚ ਅੱਛੇ ਬੰਦੇ ਆਏ ਸਨ, ਉਹਨਾਂ ਨੇ ਤੁਹਾਨੂੰ ਇਹ ਤੇ ਦੱਸ ਦਿੱਤਾ ਨਾ ਕਿ ਭਾਈ ਜੀ ਇਹ ਗਲਤ ਇਸਤੇਮਾਲ ਕਰਦਾ ਪਿਆ ਜੀ। ਉਦੋਂ ਕੈਪਟਨ ਉਸਮਾਨ ਇੱਕ ਬੰਦੇ ਆਏ ਸਨ, ਅੱਲਾ ਤੁਹਾਡਾ ਭਲਾ ਕਰੇ, ਡੀਜੀ ਫੂਡ ਪੰਜਾਬ, ਉਹਦੇ ਦੌਰ 'ਚ ਮਹਿਕਮਾ ਐਕਟਿਵ ਸੀ। ਹੁਣ ਤੇ ਸਰ ਸਿਰਫ ਦਿਹਾੜੀਆਂ ਲਾ ਰਿਹਾ, ਕੁਛ ਨਹੀਂ ਹੈ ਕਰ ਰਹੇ। ਬਿਲਕੁਲ ਛੋਟੇ ਛੋਟੇ ਬੱਚਿਆਂ ਦੀਆਂ ਡਾਕਟਰ ਸਾਹਿਬ ਦਾਲ ਬਾਜ਼ਾਰ ਗੁਜਰਾਂ 'ਚ ਜਿਹੜੀਆਂ ਟਾਫੀਆਂ ਵਿਕਦੀਆਂ ਨੇ ਨਾ, ਉਹ ਮੈਨੂੰ ਇੱਕ ਦਿਨ ਮੈਂ ਚੂੰਕਿ ਜਰਨਲਿਸਟਾਂ ਦੇ ਮੈਂ ਲੰਘ ਰਿਹਾ ਸਾਂ ਤੇ ਮੈਨੂੰ ਇੱਕ ਦੋਸਤ ਨੇ ਬੁਲਾ ਕੇ ਨਾ ਤੇ ਇੱਕ ਟਾਫੀ ਦਾ ਇੰਜ ਰੈਪਰ ਖੋਲ ਕੇ ਨਾ ਤੇ ਇੰਜ ਟਾਫੀ ਡਾਕਟਰ ਸਾਹਿਬ ਤਰੋੜ ਕੇ ਮੈਨੂੰ ਵਹਾਈ ਦੇ ਵਿੱਚ ਛੋਟੇ ਛੋਟੇ ਕੀੜੇ, ਮੈਨੂੰ ਕਹਿੰਦਾ ਜੀ ਇਹ ਵਿਕ ਰਿਹਾ ਜੀ ਇੱਥੇ ਵੇਚੀ ਜਾ ਰਹੇ ਨੇ। ਲੇਕਿਨ ਡਾਕਟਰ ਸਾਹਿਬ ਫੂਡ ਅਥਾਰਟੀ ਵਾਲਿਆਂ ਨੇ ਤੁਹਾਨੂੰ ਇਹ ਤਾਂ ਦੱਸ ਰਿਹਾ ਯਾਰ ਇਹ ਜਿਹੜੀ ਚਾਹ ਦੀ ਪੱਤੀ ਹੈ ਇਹਨੂੰ ਉਹਨਾਂ ਨੇ ਖੂਨ ਦਾ ਰੰਗ ਦਿੱਤਾ ਹੋਇਆ ਹੈ, ਰੀਸਰਕਲ ਪੇ ਕਰਦੇ ਨੇ, ਫੂਡ ਕਲਰ ਜਿਹੜੇ ਨੇ ਇਹ ਠੀਕ ਨਹੀਂ ਹੈਗੇ, ਗਧੇ ਦਾ ਗੋਸ਼ਤ ਤੁਹਾਨੂੰ ਖਵਾਉਂਦੇ ਪਏ ਨੇ, ਹਲੀਮ ਦੇ ਵਿੱਚ ਕਛੂਆ ਪਾ ਕੇ ਦਈ ਜਾ ਰਹੇ ਨੇ, ਔਰ ਜਿਹੜੀ ਦਾਲ ਹੈ ਉਹਦੇ ਵਿੱਚ ਅਸਲ ਦਾਲ ਤੇ ਹੈ ਹੀ ਨਹੀਂ, ਪਤਾ ਨਹੀਂ ਇੰਡੀਆ ਤੋਂ ਕਿਹੜੀ ਚੀਜ਼ ਦੀ ਵਿੱਚ ਲਿਆਂਦੀ ਹੋਈ ਹੈ ਉਹ ਪਾ ਕੇ ਦਈ ਜਾ ਰਹੇ ਨੇ। ਇਸ ਤਰ੍ਹਾਂ ਹੀ ਦੇਖੋ ਨਾ ਜੀ, ਮੇਰਾ ਮਕਸਦ ਇਹ ਜ਼ੁਲਮ ਅਸੀਂ ਖਾਣੇ ਪਏ ਨਾ ਜੀ, ਔਰ ਇਹ ਜਦੋਂ ਅਸੀਂ ਖਾਣੇ ਪਏ ਆ ਤੇ ਅਸੀਂ ਆਪਣੇ ਗੁਰਦਿਆਂ ਨੂੰ ਤਬਾਹ ਪੇ ਕਰਨੇ। ਠੀਕ ਹੈ ਨਾ ਡਾਕਟਰ ਸਾਹਿਬ? ਦੇਖੋ ਇਹ ਜਿਹੜਾ ਪੋਲਟਰੀ ਹੈ ਸਾਡੀ ਜਿਹਦੇ ਵਿੱਚ ਚਿਕਨ ਹੈ ਔਰ ਫਿਸ਼ ਹੈ, ਇਹ ਤੇ ਬਣਾਈ ਇਸ ਲਈ ਗਈ ਸੀ ਕਿ ਯਾਰ ਗਰੀਬ ਬੰਦੇ ਨੂੰ ਪ੍ਰੋਟੀਨ ਮਿਲ ਜਾਵੇ ਜੀ। ਲੇਕਿਨ ਡਾਕਟਰ ਸਾਹਿਬ ਇਹ ਪਹਿਲੇ ਦਿਨ ਤੋਂ ਇਹ ਜਿਹੜੀ ਪੋਲਟਰੀ ਹੈ ਇਹਨੂੰ ਵਿਟਾਮਿਨ, ਸਟੀਰਾਇਡ, ਐਂਟੀਬਾਇਓਟਿਕ, ਇਹਨਾਂ ਦਾ ਮਕਸਦ ਲੋਕਾਂ ਨੂੰ ਸਹੂਲਤ ਨਹੀਂ, ਇਹਨਾਂ ਦਾ ਮਕਸਦ ਹੈ ਆਪਣੇ ਚਿਕਨ ਦਾ, ਆਪਣੇ ਚਿਕ ਦਾ ਜਿਹੜਾ ਉਹਨਾਂ ਦਾ ਚੂਜ਼ਾ ਉਹਦਾ ਵਜ਼ਨ ਵਧਾਉਣਾ ਔਰ ਮਾਰਕੀਟ ਦੇ ਉੱਤੇ ਟਾਈਮ ਸਿਰ ਉਹਨੂੰ ਵੇਚ ਦੇਣਾ। ਠੀਕ ਹੈ ਨਾ ਜੀ, ਔਰ ਪੈਸੇ ਕਮਾਉਣਾ। ਸਰ ਇਹ ਸਾਰੀ ਦੀ ਸਾਰੀ ਬਿਮਾਰੀਆਂ ਦੀ ਅਸਲ ਜੜ ਹੈ ਸਰ। ਬਹੁਤ ਜ਼ਿਆਦਾ ਮੈਂ ਸਮਝਦਾ ਕਿ ਰੀਨਲ ਫੇਲੀਅਰ ਹੈ ਜਿਹੜਾ, ਦੇਖੋ ਜੀ ਰੀਨਲ ਫੇਲੀਅਰ ਦੀ ਵਜ੍ਹਾ ਡਾਕਟਰ ਸਾਹਿਬ ਇੱਕ ਤੇ ਸੈਲਫ ਮੈਡੀਕੇਸ਼ਨ ਸਰ, ਕਿ ਕੁਝ ਲੋਕ ਨੇ ਨਾ ਜਿਹੜੇ ਦਰਦ ਦੀਆਂ ਦਵਾਈਆਂ ਖਾਈ ਜਾਂਦੇ ਨੇ, ਦਰਦ ਨੂੰ ਆਰਾਮ ਆਉਂਦਾ ਨਹੀਂ, ਗੁਰਦੇ ਫੇਲ ਹੋ ਜਾਂਦੇ। ਇਸੇ ਤਰ੍ਹਾਂ ਜਿਹੜੇ ਪੈਸਟੀਸਾਈਡਸ ਨੇ, ਇਸੇ ਤਰ੍ਹਾਂ ਜਿਹੜੀ ਮਸਨੂਈ ਰੰਗ ਨੇ, ਇਸੇ ਤਰ੍ਹਾਂ ਹੀ ਜਨਾਬ ਜਿਹੜੀ ਤੁਹਾਡੀ ਖਾਦ ਹੈ, ਇਸੇ ਤਰ੍ਹਾਂ ਹੀ ਜਿਹੜੀ ਸਾਡੀ ਪੋਲਟਰੀ ਹੈ ਜਿਹਦੇ ਵਿੱਚ ਚਿਕਨ ਔਰ ਤੁਹਾਡੀ ਫਿਸ਼ ਹੈ, ਜਿਹਦੇ ਵਿੱਚ ਕਿ ਸ਼ੁਰੂ ਦਿਨ ਤੋਂ ਉਹਦੀ ਅਫਜ਼ਾਈਸ਼ ਨੂੰ ਵਧਾਉਣ ਵਾਸਤੇ ਬੇਤਹਾਸ਼ਾ ਐਂਟੀਬਾਇਓਟਿਕ ਦਿੱਤੀ ਜਾਂਦੀ, ਬੇਤਹਾਸ਼ਾ ਸਟੀਰਾਇਡ ਦਿੱਤੇ ਜਾਂਦੇ ਨੇ। ਉਹ ਚਿਕਨ ਡਾਕਟਰ ਸਾਹਿਬ ਜਿਹੜਾ ਤੁਸੀਂ ਫਰਮਾ ਰਹੇ ਹੋ, ਉਹ ਚਿਕਨ ਕਾਹਦਾ? ਉਹ ਵੀ ਇੱਕ ਕੈਮੀਕਲ ਦਾ ਇੱਕ ਮਜਮੂਆ ਹੈ। ਵੈਰੀ ਗੁੱਡ ਡਾਕਟਰ ਸਾਹਿਬ, ਬੜਾ ਜ਼ਬਰਦਸਤ। ਉਹ ਵੀ ਕੈਮੀਕਲ ਦਾ ਇੱਕ ਕੰਪਾਊਂਡ ਬਣਾ ਕੇ, ਉਹ ਵੀ ਸਾਨੂੰ ਸਰ ਸਮਝ ਲਓ ਕਿ ਜਿਵੇਂ ਉਹ ਖਾਦ ਵਾਲਾ ਸਬਜ਼ੀਆਂ ਨੇ ਉਸੇ ਤਰ੍ਹਾਂ ਇਹ ਚਿਕਨ ਵੀ ਹੈ। ਬਿਲਕੁਲ ਹੈ ਜੀ। ਇਸ ਤੋਂ ਇਲਾਵਾ ਡਾਕਟਰ ਸਾਹਿਬ ਜਿਹੜਾ ਨਾ ਜੀ ਇਹ ਜੰਕ ਫੂਡ ਜਿਹੜਾ ਔਰ ਪ੍ਰੋਸੈਸਡ ਫੂਡ ਔਰ ਇਹ ਬਿਵਰੇਜ ਜਿੰਨੇ ਨੇ, ਔਰ ਡਾਕਟਰ ਸਾਹਿਬ ਮੇਰੇ ਆਕਾ ਜਿਹੜਾ ਮਤਲਬ ਇਹ ਡੱਬਾ ਬੰਦ ਚੀਜ਼ਾਂ, ਬਿਲਕੁਲ ਡਾਕਟਰ ਸਾਹਿਬ ਸਰ ਜਿੰਨਾ ਕੋ ਨੁਕਸਾਨ ਪਹੁੰਚਾਇਆ। ਡਾਕਟਰ ਸਾਹਿਬ ਦੇਖੋ ਗੁਰਦਿਆਂ ਦੀ ਖਰਾਬੀ ਦਾ ਸਬਬ ਜ਼ਿਆਦਾ ਨਮਕ ਹੈ ਸਰ। ਇਹ ਜਿੰਨਾ ਵੀ ਜੰਕ ਫੂਡ ਹੈ ਨਾ ਜੀ, ਔਰ ਜਿੰਨਾ ਵੀ ਕੈਨਡ ਫੂਡ ਹੈ, ਜਿੰਨਾ ਵੀ ਪ੍ਰੋਸੈਸ ਫੂਡ ਹੈ, ਇਹਦੇ ਜ਼ਾਇਕੇ ਨੂੰ ਪ੍ਰੀਜ਼ਰਵ ਰੱਖਣ ਵਾਸਤੇ 100 ਟਾਈਮ ਜ਼ਿਆਦਾ ਨਮਕ ਲਗਾਉਣਾ ਪੈਂਦਾ ਹੈ, ਔਰ ਉਹ ਅਸੀਂ ਬੜਾ ਖੁਸ਼ ਹੋ ਕੇ ਖਾਂਦੇ ਹਾਂ ਜੀ, ਨਮਕ ਵਾਲੀ ਚੀਜ਼ ਪੇ ਖਾਂਦੇ ਹਾਂ। ਠੀਕ ਹੈ ਨਾ? ਫਿਰ ਡਾਕਟਰ ਸਾਹਿਬ ਇਹ ਦੇਖੋ ਹਰ ਗਲੀ ਮਹੱਲੇ ਦੇ ਵਿੱਚ 2 ਸ਼ਵਾਰਮੇ ਵਾਲੇ ਬੈਠੇ ਨੇ, 3 버ਗਰ ਵਾਲੇ ਬੈਠੇ ਨੇ, 4 ਪੀਜ਼ੇ ਵਾਲੇ ਬੈਠੇ ਨੇ, ਸਾਰੇ ਦੇ ਸਾਰੇ ਜਿਹੜੀਆਂ ਚੀਜ਼ਾਂ ਇਸਤੇਮਾਲ ਕਰਦੇ ਪਏ ਨੇ ਸਬ ਸਟੈਂਡਰਡ ਇਸਤੇਮਾਲ ਕਰਦੇ।
ਠੀਕ ਹੈ ਨਾ, ਕੋਈ ਚੀਜ਼ ਸਰ ਉਹ ਜਿਹੜੀ ਈਵਨ ਉਹ ਜਿਹੜੀ ਟਮਾਟੋ ਕੈਚਅਪ ਨਾਲ ਦਿੰਦੇ ਨੇ ਉਹ ਵੀ ਇਹਨਾਂ ਨੇ ਇਸ ਤਰ੍ਹਾਂ ਹੀ ਕੈਮੀਕਲਸ ਨਾਲ ਬਣਾਈ ਹੁੰਦੀ ਹੈ। ਬਿਲਕੁਲ ਬਿਲਕੁਲ। ਔਰ ਡਾਕਟਰ ਸਾਹਿਬ ਸਭ ਤੋਂ ਵੱਡੀ ਗੁਜ਼ਾਰਿਸ਼ ਇਹ ਵੇ, ਮੈਂ ਤੁਹਾਡੀ ਖਿਦਮਤ ਦੇ ਜੇ ਇੱਕ ਆਪਣਾ ਜ਼ਾਤੀ ਵਾਕਿਆ ਸੁਣਾਵਾਂ। ਮੇਰੇ ਸਰ ਇੱਕ ਦੋਸਤ ਬੜੇ ਪਿਆਰੇ ਲੱਗੇ ਸਨ ਉੱਥੇ DSP ਪਿੰਡੀ ਭੱਟੀਆਂ, ਉਹਨਾਂ ਸਰ ਇੱਕ ਦਫਾ ਮੈਨੂੰ ਬੁਲਾਇਆ ਕਿ ਸੁਬਾਹ ਜੀ ਅਸੀਂ ਰੇਡ ਕਰਨੇ ਨੇ ਔਰ ਅਸੀਂ 5-6 ਇੱਥੇ ਦੁੱਧ ਬਣਾਉਣ ਵਾਲੀਆਂ ਫੈਕਟਰੀਆਂ ਨੇ ਉਹ ਫੜਨੀਆਂ ਨੇ, ਤੇ ਤੁਸੀਂ ਅਗਰ ਪਿਕਚਰਾਈਜ਼ ਕਰਨੀ ਹੈ ਆਪਣੇ TV ਦੇ ਵਾਸਤੇ ਤੇ ਤੁਸੀਂ ਆ ਜਾਓ। ਅਸੀਂ ਸਰ ਉੱਥੇ ਉਹਨਾਂ ਦੀ ਖਿਦਮਤ 'ਚ ਹਾਜ਼ਰ ਹੋ ਗਏ। ਉਹਨਾਂ ਨੇ ਇੱਕ ਮੈਜਿਸਟ੍ਰੇਟ ਸਾਹਿਬ ਨੂੰ ਨਾਲ ਲਿਆ, ਉਹਨਾਂ ਡਾਕਟਰ ਸਾਹਿਬ ਰੇਡ ਕੀਤੇ, 5 ਫੈਕਟਰੀਆਂ ਸਨ ਔਰ ਉੱਥੋਂ ਸਰ 3 ਨਾ ਸਰ ਇਹ ਜਿਹੜਾ 40,000 ਲੀਟਰ ਵਾਲਾ ਟੈਂਕਰ ਵੱਡਾ ਹੁੰਦਾ ਨਾ ਜੀ, ਜਿਹਦੇ 'ਚ 40,000 ਲੀਟਰ ਪੈਟਰੋਲ ਆਉਂਦਾ, ਉਹ 22 ਥੱਲੇ ਟਾਇਰ ਹੁੰਦੇ ਨੇ, ਬਿਲਕੁਲ ਉਹ 22 ਵੀਲਰ ਸਰ 3 ਟੈਂਕਰ ਫੜ ਕੇ ਥਾਣੇ ਪਿੰਡੀ ਭੱਟੀਆਂ ਦੇ ਵਿੱਚ ਲਿਆ ਕੇ ਖਿਲਾਰੇ ਗਏ ਜਾਲੀ ਦੁੱਧ ਦੇ। ਔਰ ਡਾਕਟਰ ਸਾਹਿਬ ਖੁਦਾ ਦੀ ਕਸਮ ਉਹ ਜਿਹੜੇ ਇਨਗਰੀਡੀਐਂਟਸ ਅਜਜ਼ਾਏ ਤਰਕੀਬੀ ਜਿਨ੍ਹਾਂ ਨਾਲ ਉਹ ਦੁੱਧ ਬਣਾਉਂਦੇ ਸਨ, ਉਹ ਬੰਦੇ ਜਿਨ੍ਹਾਂ ਦੀਆਂ ਫੈਕਟਰੀਆਂ ਫੜੀਆਂ ਗਈਆਂ ਉਹ ਥਾਣੇ ਦੇ ਵਿਹੜੇ ਦੇ ਵਿੱਚ ਲਿਆ ਕੇ ਸਰ ਢੇਰ ਕੀਤੇ ਗਏ। ਤੇ ਡਾਕਟਰ ਸਾਹਿਬ ਉਹਨਾਂ ਦੇ ਵਿੱਚ ਖਾਦ ਬੱਬਰ ਸ਼ੇਰ ਯੂਰੀਆ ਦੀਆਂ ਬੋਰੀਆਂ, ਆਏ ਹਾਏ ਹਾਏ, ਦੇਖੋ ਨਾ ਨਾਈਟ੍ਰੋਜਨ ਹੀ ਖਾਦਾ। ਨਾਈਟ੍ਰੋਜਨ ਇਨਸਾਨ ਵਾਸਤੇ ਕਿਸ ਕਦਰ ਮੁਜ਼ਰ ਹੈ। ਤੋਬਾ ਤੋਬਾ। ਡਾਕਟਰ ਸਾਹਿਬ ਸਰਫ ਦੇ ਤੋੜੇ, ਓਹ ਸਰਫ ਜਿਹੜਾ ਹੁੰਦਾ ਸਰ ਜਿਹਦੇ ਨਾਲ ਅਸੀਂ ਕੱਪੜੇ ਧੋਨੇ ਆ, ਇਹਦੇ ਤੋੜੇ, ਮਤਲਬ ਦੀਗਰ ਜਿੰਨੇ ਸਰ ਮੁਜ਼ਰ, ਰੰਗ ਕਾਟ, ਸੋਡਾ ਕਾਸਟਕ ਨਾਲ ਉਹ ਪਾਮ ਆਇਲ। ਫਿਰ ਉਹਨੇ ਦੱਸਿਆ, ਮੈਂ ਉਹਦਾ ਰਿਕਾਰਡ ਕੀਤਾ, ਜਿਹੜਾ ਮੇਨ ਇਨਗਰੀਡੀਐਂਟ ਸੀ ਉਹਦਾ ਪਾਮ ਆਇਲ ਸੀ। ਪਾਮ ਆਇਲ ਸਰ ਉਹ ਜਿਹੜਾ ਸੀ ਨਾ ਜੀ, ਜਮੀਲ ਉਹਦਾ ਨਾਂ ਸੀ, ਜਿਹੜਾ ਫੜਿਆ ਗਿਆ ਸੀ ਵੱਡਾ ਮੁਲਜ਼ਮ ਜਿਹਦੇ ਫੈਕਟਰੀਆਂ ਹਨ। ਉਹਨੇ ਦੱਸਿਆ ਕਿ ਪਾਮ ਆਇਲ ਨੂੰ ਅਸੀਂ ਲੈ ਕੇ ਨਾ, ਉਹ ਹੁੰਦਾ ਚੂੰਕਿ ਪੀਲੇ ਰੰਗ ਦਾ, ਯੈਲੋ ਜਿਹਾ ਹੁੰਦਾ ਹੈ ਨਹੀਂ, ਉਹਦੇ ਵਿੱਚ ਪਾਉਂਦੇ ਨੇ ਸਰ ਰੰਗ ਕਾਟ, ਸੋਡਾ ਕਾਸਟਕ ਥੋੜਾ ਜਿਹਾ ਕਰਕੇ, ਤੇ ਉਹਨੂੰ ਚਿੱਟਾ ਦੁੱਧ ਕਰ ਦਿੰਦੇ ਨੇ। ਉਹ ਪੀਲਾ ਤੇਲ ਨਹੀਂ ਰਹਿੰਦਾ, ਉਹ ਚਿੱਟਾ ਸਫੈਦ ਤੇਲ ਬਣ ਜਾਂਦਾ, ਜਿਹੋ ਜਿਹਾ ਗਰੀ ਦਾ ਤੇਲ ਕਦੀ ਜੰਮ ਜਾਏ ਚਿੱਟਾ ਹੁੰਦਾ ਹੈ, ਬਿਲਕੁਲ ਕੋਕੋਨਟ ਆਇਲ। ਹਾਂਜੀ, ਉਹਦਾ ਫਿਰ ਜਿਸ ਤਰ੍ਹਾਂ ਦੀਗਰ ਬਾਕੀ ਕੈਮੀਕਲਸ ਪਾ ਕੇ ਨਾ, ਇੱਕ ਫਿਰ ਡਾਕਟਰ ਸਾਹਿਬ ਇੰਨੀ ਕੋਈ ਛੋਟੀ ਜਿਹੀ ਸ਼ੀਸ਼ੀ ਹੋਰ SHO ਸਾਹਿਬ ਨੇ ਉਹ ਲਿਆ ਕੇ ਉੱਥੇ ਰੱਖੀ। ਉਹਦੇ ਬਾਰੇ 'ਚ ਉਸ ਬੰਦੇ ਨੇ ਦੱਸਿਆ ਦੁੱਧ ਜੈਲੀ ਬਣਾਉਣ ਵਾਲੇ ਨੇ। ਉਹਦੇ ਉੱਤੇ ਨਾ ਜੀ ਮੈਂ ਫਿਰ ਸ਼ੀਸ਼ੀ ਤੇ ਖੁਦ ਵੀ ਪੜ੍ਹਿਆ, ਉਹਦੇ ਉੱਤੇ ਲਿਖਿਆ ਸੀ ਜੰਕ ਫੂਡ ਮਿਲਕ, ਜੰਕ ਮਿਲਕ, JUNK, ਜੰਕ ਮਿਲਕ, ਅੱਗੇ ਮਿਲਕ। ਉਹ ਜਿਹੜਾ ਸੀ ਨਾ ਸਰ, ਉਹ ਕਹਿੰਦਾ ਜੀ ਕਿ ਜਿਸ ਲਈ ਅਸੀਂ ਇੱਕ ਡਰਮ ਦੁੱਧ ਦਾ ਬਣਾ ਲੈਂਦੇ ਹਾਂ ਨਾ ਜਾਲੀ, ਤੇ ਇਹ ਜਿਹੜੀ ਸ਼ੀਸ਼ੀ ਹੈ ਨਾ, ਇਹਦੇ 'ਚੋਂ 3 ਕਤਰੇ ਅਸੀਂ ਉਸ ਡਰਮ 'ਚ ਸੁੱਟਨੇ ਤੇ ਹਿਲਾ ਦਿੰਦੇ ਹਾਂ, ਤੇ ਦੁੱਧ ਦੇ ਵਿੱਚੋਂ ਇੰਜ ਮਹਿਕ ਆਉਂਦੀ ਹੈ, ਖੁਸ਼ਬੂ ਆਉਂਦੀ ਹੈ ਜਿਵੇਂ ਹੁਣੇ ਤਾਜ਼ਾ ਮੱਝ ਦੇ ਥਣਾ ਦੇ ਵਿੱਚੋਂ ਕੱਢੇ। ਉਹ ਅਸੈਂਸ ਹੈਗਾ ਨਾ ਜੀ, ਜਿਵੇਂ ਤੁਸੀਂ ਗੁਲਾਬ ਦਾ ਪਾ ਦਿਓ ਵਿੱਚ ਜਾਂ ਮੋਤੀਏ ਦਾ ਪਾ ਦਿਓ, ਉਹਦੀ ਖੁਸ਼ਬੂ। ਉਹ ਦੇਖੋ ਤੁਸੀਂ ਕਿ ਦੁੱਧ ਪੂਰਾ ਕੈਮੀਕਲ ਦਾ ਬਣਾ ਕੇ, ਫਿਰ ਡਾਕਟਰ ਸਾਹਿਬ ਤੁਸੀਂ ਆਪ ਖੁਦ ਅੱਖੀਂ ਵੀ ਵੇਖਿਆ, ਡਾਕਟਰ ਸਾਹਿਬ ਜਿਹੜਾ ਸਹੀ ਦੁੱਧ ਹੁੰਦਾ ਹੈ ਨਾ, ਇਹ ਖੁਦਾ ਦੀ ਕਸਮ ਹੈ, ਅੱਜ ਰਾਤ ਦੀ ਗੱਲ ਹੈ, ਮੇਰੀ ਬੀਵੀ ਨੇ ਨਾ ਜੀ ਦੁੱਧ ਨੂੰ ਸਹੀ ਤਰ੍ਹਾਂ ਹੈਂਡਲ ਨਹੀਂ ਕੀਤਾ, ਤੇ ਉਹ ਮਤਲਬ ਫ੍ਰਿਜ 'ਚ ਰੱਖਦੀ ਜਾਂ ਉਹਨੂੰ ਕਿਸੇ ਠੰਡੀ ਥਾਂ ਰੱਖਦੀ। ਅੱਜ ਕੱਲ੍ਹ ਗਰਮੀ ਹੈ ਜੀ, ਬਿਲਕੁਲ। ਤੇ ਸੁਬਾਹ ਸਰ ਉਹ ਪਤੀਲੀ ਦੇ ਵਿੱਚ ਜਿਹੜਾ 2-3 ਕਿਲੋ ਦੁੱਧ ਸੀ ਨਾ ਜੀ, ਉਹ ਫਿੱਟ ਗਿਆ, ਖਰਾਬ ਹੋ ਗਿਆ। ਹੁਣ ਗੁਜ਼ਾਰਿਸ਼ ਇਹ ਵੇ ਕਿ ਜਿਹੜਾ ਦੁੱਧ ਇਹ ਵੇਚਦੇ ਨੇ, ਇਹ ਜਿਹੜਾ ਸਰ ਡੱਬੇ ਦਾ ਦੁੱਧ ਹੁੰਦਾ ਹੈ, ਉਹ ਸਾਲ ਵੀ ਪਿਆ ਰਵੇ ਤੇ ਜਨਾਬ ਉਹ ਖਰਾਬ ਹੀ ਨਹੀਂ ਹੁੰਦਾ, ਖਰਾਬ ਹੋਣਾ ਹੀ ਨਹੀਂ, ਫਿੱਟਦਾ ਹੀ ਨਹੀਂ, ਉਹ ਦੁੱਧ ਹੀ ਨਹੀਂ ਨਾ, ਦੁੱਧ ਹੋਵੇ ਤੇ ਫਿੱਟੇ ਨਾ ਡਾਕਟਰ ਸਾਹਿਬ। ਬਿਲਕੁਲ ਸਹੀ। ਇਹ ਸਾਡੇ ਵਿਊਅਰਸ ਨੂੰ ਸਾਰੇ ਕਿਉਂ ਨਹੀਂ ਖਿਆਲ ਆਉਂਦਾ ਕਿ ਇਹ ਨਾ ਕਦੀ ਦੁੱਧ ਫਿੱਟਿਆ। ਅੱਛਾ, ਇਹਨੂੰ ਸਾਰਾ ਦਿਨ ਕਾੜਦੇ ਰਹੋ ਡਾਕਟਰ ਸਾਹਿਬ, ਇਹਦੇ ਤੇ ਮਲਾਈ ਵੀ ਨਹੀਂ ਆਉਂਦੀ, ਆਣੀ ਨਹੀਂ ਉਹਦੀ। ਜਿਹੜਾ ਖਾਲਸ ਦੁੱਧ ਹੁੰਦਾ ਹੈ, ਹੁਣ ਸਾਡੇ ਘਰ ਅੱਲਾ ਪਾਕ ਨੇ ਗਾਂ ਦਿੱਤੀ ਜੇ ਸਾਨੂੰ, ਅਸੀਂ ਜਨਾਬ ਉਹਨੂੰ ਗਾਂ ਦਾ ਦੁੱਧ ਅਸੀਂ ਜਿਸ ਲਈ ਕਾੜਨੇ ਆ ਉੱਤੇ ਮਾਸ਼ਾਅੱਲਾ ਮਲਾਈ ਆਉਂਦੀ ਹੈ, ਦਹੀਂ ਬਣਦਾ ਉਹਦਾ, ਇਹਦੀ ਆਪਣੀ ਇੱਕ ਫਲੇਵਰ ਨਿਕਲਦਾ, ਉਹਦਾ ਘਿਓ ਬਣਦਾ, ਜੀ ਖੁਸ਼ਬੂ ਹੈ ਇੱਕ ਫਲੇਵਰ। ਇਹ ਡਾਕਟਰ ਸਾਹਿਬ ਅਸੀਂ ਆਲਕਸ ਪਸੰਦ ਖੁਦ ਵੀ ਬੜੇ ਹੋ ਗਏ ਆ। ਬਿਲਕੁਲ। ਜਿਹਦੇ ਕੋਲ ਵਸਾਇਲ ਵੀ ਨੇ ਨਾ, ਉਹਦੇ ਕੋਲ ਜਗ੍ਹਾ ਵੀ ਹੈ ਘਰ 'ਚ ਜਾਂ ਡੇਰੇ ਤੇ, ਉਹ ਵੀ ਨਹੀਂ ਮੱਝ ਰੱਖਦਾ, ਉਹ ਛੱਡ ਯਾਰ ਇਹ ਕਿਹੜਾ ਕੋਈ ਕੰਮ ਹੈ, ਅਸੀਂ ਕਦ ਲਈ ਘਰ ਇੱਕ ਨਵਾਂ ਕੰਮ ਸੇੜ ਲਈ। ਉਹ ਬਸ ਅਸੀਂ ਇੱਕ ਜ਼ਹਿਰ ਪੀ ਵੀ ਜਾ ਰਹੇ ਹਾਂ ਨਾ ਜੀ, ਪੈਸਿਆਂ ਦੀ ਲੈ ਕੇ। ਤੇ ਡਾਕਟਰ ਸਾਹਿਬ ਸਾਰਾ ਦਿਨ ਜੋ ਤੁਸੀਂ ਨਸ਼ਾ ਭੱਜੀ ਕਰਦੇ ਹੋ, ਭੱਜ ਦੌੜ ਕਰਦੇ ਹੋ, ਤੇ ਇਸੇ ਵਾਸਤੇ ਹੀ ਪੇਟ ਦੀ ਖਾਤਰ ਨਿੱਕੇ ਹੁੰਦਿਆਂ ਸੁਣੀਦਾ ਸੀ, ਉਹ ਫਿਰ ਭਾਈ ਪੇਟ ਵਾਸਤੇ ਨਸਣਾ ਤੇ ਪੈਂਦਾ, ਤੇ ਬੱਚਿਆਂ ਵਾਸਤੇ ਦੂਸਰੀ ਸਾਡੀ ਆਪਸ਼ਨ ਹੁੰਦੀ ਹੈ ਕਿ ਔਲਾਦ ਵਾਸਤੇ, ਬੱਚੇ ਨਹੀਂ ਪਾਲਣੇ, ਇਹਨਾਂ ਨੂੰ ਖਵਾਉਣਾ ਪਿਆਣਾ ਨਹੀਂ। ਬਿਲਕੁਲ ਬਿਲਕੁਲ। ਤੇ ਤੁਸੀਂ ਦੇਖੋ ਕਿ ਮੱਝ ਨਹੀਂ ਰੱਖਣੀ ਤੇ ਬੱਚਿਆਂ ਨੂੰ ਕਮਾਈ ਆ ਤੇ ਜ਼ਹਿਰ ਖਵਾਈ ਆ, ਲਿਆ ਕੇ ਤਿਆਰ ਜ਼ਹਿਰ। ਫਿਰ ਡਾਕਟਰ ਸਾਹਿਬ ਮੈਂ ਸਮਝਦਾ ਕਿ ਦੇਖੋ ਨਾ ਜੀ, ਜਦੋਂ ਕੋਈ ਸਾਡਾ ਬੰਦਾ ਬਿਮਾਰ ਹੁੰਦਾ, ਅਸੀਂ ਕਹਿੰਦੇ ਯਾਰ ਇਹਨੂੰ ਕੋਈ ਗੋਸ਼ਤ ਖਵਾ ਦਿਓ, ਕੋਈ ਯਖਣੀ ਪਿਆ ਦਿਓ,
ਸਿਹਤਮੰਦ ਗੋਸ਼ਤ ਨਹੀਂ ਲੱਭਦਾ ਪਿਆ ਸ਼ਹਿਰ ਦੇ ਵਿੱਚ। ਪਾਣੀ ਸਰ ਲੇਲਿਆਂ ਦੇ ਵਿੱਚ ਉਹਦੀ ਸ਼ਾਹਰ ਅੱਗ 'ਚ ਪਾਣੀ ਦਾ ਪੈਪ ਲਾਉਂਦੇ ਨੇ, ਵਜ਼ਨ ਵੱਧ। ਚਲੋ ਡਾਕਟਰ ਸਾਹਿਬ ਪਾਣੀ ਤੇ ਲਾ ਲੈਣ ਤੇ ਕੋਈ ਗੱਲ ਨਹੀਂ, ਲੇਕਿਨ ਜਿਹੜੇ ਇੰਤਹਾਈ ਲਾਗਰ ਔਰ ਬਿਮਾਰ ਜਾਨਵਰ ਜ਼ਿਬਾ ਕਰਦੇ ਨੇ ਔਰ ਬਿਲਕੁਲ ਕਰੀਬੁਲ ਮਰਗ ਜਿਹੜੇ ਜ਼ਿਬਾ ਕਰਦੇ ਨੇ, ਉਹ ਵੀ ਵੇਖੋ ਕਿੱਡਾ ਜੁਰਮ ਹੈ। ਇੱਕ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਸਵਾਲ ਇਹ ਵੀ ਪੁੱਛਣਾ ਕਿ ਜਿਹੜੀ ਮੱਝਾਂ ਵਿਚਾਰੀਆਂ, ਕਈ ਗਾਵਾਂ ਮੱਝਾਂ ਉਹਨਾਂ ਦੇ ਛੋਟੇ ਛੋਟੇ ਬਛੜੇ ਮਰ ਜਾਂਦੇ ਨੇ, ਕਟੜੇ ਮਰ ਜਾਂਦੇ ਨੇ, ਉਹ ਫਿਰ ਦੁੱਧ ਨਹੀਂ ਨਾ ਦਿੰਦੀਆਂ, ਉਹ ਫਿਰ ਡਾਕਟਰ ਸਾਹਿਬ ਉਹਨਾਂ ਨੂੰ ਟੀਕਾ ਲਾਉਂਦੇ ਨੇ ਆਕਸੀਟੋਸਿਨ ਦਾ, ਉਹ ਵੀ ਸੁਣਿਆ ਬੜਾ ਜ਼ਹਿਰੀਲਾ ਔਰ ਬੜਾ। ਡਾਕਟਰ ਸਾਹਿਬ ਉਹ ਦੇਖੋ ਉਹ ਤੇ ਉਹ ਵੀ ਹਾਰਮੋਨ ਦੀ ਸੁਣਿਆ, ਉਹ ਹਾਰਮੋਨ ਹੈ ਨਾ ਜੀ, ਉਹ ਮਿਲਕ ਲੈਟ ਡਾਊਨ ਕਰਨ ਵਾਸਤੇ ਦਿੰਦੇ ਨੇ, ਲੇਕਿਨ ਉਹਦੇ ਵਿੱਚ ਵੀ ਅਲਟੀਮੇਟਲੀ ਉਹ ਆਪਣੇ ਜਾਨਵਰ ਦਾ ਹੀ ਨੁਕਸਾਨ ਕਰਦੇ ਪਏ ਨੇ। ਔਰ ਸਾਡੇ ਜਿਹੜੇ ਬੱਚੇ ਬੱਚੀਆਂ ਨੇ ਉਹਨਾਂ ਨੂੰ ਹਾਰਮੋਨ ਉਹਨਾਂ ਦੇ ਅੰਦਰ ਉਹ ਪੀਵੀ ਜਾ ਰਹੇ ਨੇ, ਜਿਹੜਾ ਕਿ ਉਹਨਾਂ ਨੂੰ ਵਕਤ ਤੋਂ ਪਹਿਲਾਂ ਹੀ ਬਾਲਗ ਕਰਦੇ ਪਏ ਨੇ ਔਰ ਉਹਨਾਂ ਦੀਆਂ ਹੱਡੀਆਂ ਨੂੰ ਕਮਜ਼ੋਰ ਕਰਦੇ ਪਏ ਨੇ ਔਰ ਉਹਨਾਂ ਦੀ ਸੋਚ ਨੂੰ ਖਰਾਬ ਪੇ ਕਰਦੇ ਨੇ। ਔਰ ਸਰ ਦੂਸਰਾ ਇਹ ਵੀ ਕਿ ਸਟੈਰਿਲਿਟੀ ਬੜੀ ਹੋ ਰਹੀ ਹੈ ਉਹਦੇ ਨਾਲ, ਬਹੁਤ ਜ਼ਿਆਦਾ, ਉਹਦੇ ਨਾਲ ਬਾਂਝਪਨ ਦੀਆਂ ਜੀ ਬਿਲਕੁਲ। ਡਾਕਟਰ ਸਾਹਿਬ ਮੈਂ ਸਮਝਦਾ ਕਿ ਇਹ ਜਿਹੜੀ ਪੋਲਟਰੀ ਹੈ ਨਾ ਜੀ, ਇਹ ਜਿਹੜੇ ਅਸੀਂ ਆਪਣੇ ਜਿਨ੍ਹਾਂ ਘਰਾਂ 'ਚ ਛੋਟੀਆਂ 5-4 ਬੱਚੀਆਂ ਨੇ, ਅਗਰ ਉਹ ਆਪਣੇ ਘਰ ਦੇ ਵਿੱਚ ਰੋਜ਼ ਹੀ ਇਹ ਚਿਕਨ ਲਿਆ ਕੇ ਪਕਾਉਂਦੇ ਪਏ ਨੇ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਪਏ ਨੇ, ਤੇ ਇਹ ਸਮਝੋ ਕਿ ਉਹ ਆਪਣੇ ਬੱਚਿਆਂ ਨੂੰ ਬਾਂਝ ਕਰਦੇ ਪਏ। ਅਸਤਗਫੁਰੁੱਲਾਹ। ਉਹ ਆਪਣੇ ਬੱਚਿਆਂ ਦਾ ਬਾਂਝਪਨ ਦਾ ਆਪ ਬੰਦੋਬਸਤ ਕਰਦੇ। ਫਿਰ ਡਾਕਟਰ ਸਾਹਿਬ ਤੁਸੀਂ ਦੇਖੋ ਫਲ ਨੇ, ਅਸੀਂ ਇੱਕ ਬੰਦਾ ਕਹਿੰਦਾ ਭਾਜੀ ਬੰਦਾ ਬਿਮਾਰ ਹੋ ਗਿਆ ਯਾਰ ਇਹਨੂੰ ਕੋਈ ਫਲ ਲਿਆ ਕੇ ਖਿਆਓ, ਫਲ ਜਿਹੜੇ ਨੇ ਉਹਨਾਂ ਨੂੰ ਕੋਈ ਬੰਦਾ ਰੰਗ ਪਿਆ ਕਰਦਾ, ਕੋਈ ਬੰਦਾ ਉਹਨਾਂ ਨੂੰ ਤੇਜ਼ਾਬ ਨਾਲ ਪਿਆ ਧੋਂਦਾ, ਕੋਈ ਬੰਦਾ ਉਹਨਾਂ ਨੂੰ ਟੀਕੇ ਪਿਆ ਲਾਉਂਦਾ। ਮਕਸਦ ਇਹ ਵੇ ਕਿ ਕੌਮ ਕਿੱਧਰ ਜਾਂਦੀ ਪਈ। ਇੱਕ ਸਰ ਗਰਮਾ ਵੇਚਣ ਵਾਲੇ ਨੇ ਨਾ, ਗਰਮਾ ਸਾਰੋ ਵੇਚੇ ਪਿਆ, ਤੇ ਮੈਂ ਸਾਡੀ ਜਿਹੜੀ ਹੈ ਨਾ ਜੀ ਸ਼ਾਪ ਗੋਂਦਲਾਂ ਵਾਲੇ ਚੌਕ ਵਾਲੀ, ਉਹਦੇ ਬਾਹਰ ਉਹਨੇ ਰੇਹੜੀ ਲਾਈ ਸੀ, ਤੇ ਮੈਂ ਉਹਨੂੰ ਕਿਹਾ ਯਾਰ ਥੋੜਾ ਜਿਹਾ ਗਰਮਾ ਖਵਾ, ਮੇਰਾ ਦਿਲ ਕੀਤਾ, ਉਹਨੇ ਮੈਨੂੰ ਪਲੇਟ 'ਚ ਕੱਟ ਕੇ ਦਿੱਤਾ ਨਾ ਜੀ, ਤੇ ਉਹ ਮੈਨੂੰ ਕਹਿੰਦਾ ਉੱਤੇ ਥੋੜਾ ਜਿਹਾ ਨਮਕ ਪਾ ਦਿਆਂ ਜੇ। ਉਹ ਮੇਰਾ ਇੱਕ ਮੁਲਾਜ਼ਮ ਕੋਲ ਖਲੋਤਾ ਸੀ, ਉਹਨੇ ਆਖਿਆ ਨਹੀਂ ਸਰ ਇਹਦੇ ਕੋਲੋਂ ਨਮਕ, ਇਹਨੂੰ ਕਹਿੰਦਾ ਨਮਕ ਨਾ ਛਿੜਕੇ। ਮੈਂ ਕਿਹਾ ਕਿਉਂ ਯਾਰ, ਜ਼ਰਾ ਨਮਕ ਛਿੜਕ ਦੇਗਾ ਜ਼ਰਾ ਮਜ਼ੇਦਾਰ ਹੋ ਜਾਏਗਾ। ਉਹਨੇ ਕਿਹਾ ਨਹੀਂ, ਇਹਨੇ ਜਿਹੜਾ ਨਮਕ ਵਾਲੀ ਇਹ ਸ਼ੀਸ਼ੀ ਰੱਖੀ ਹੈ ਨਾ, ਇਹਦੇ ਵਿੱਚ ਨਮਕ ਦੇ ਵਿੱਚ ਇਹਨੇ ਸਕਰੀਨ ਪੀਸ ਕੇ ਪਾਈ ਹੈ। ਇਹ ਜਿਸ ਲਈ ਇੰਜ ਕਰਕੇ ਛਿੜਕਦਾ ਨਾ, ਤੇ ਉਹ ਜਿਹੜਾ ਕੱਚਾ ਤੇ ਮਿੱਠਾ ਵੀ ਨਹੀਂ ਹੁੰਦਾ, ਬਕਬਕਾ ਜਿਹਾ ਹੁੰਦਾ ਨਾ ਜੀ ਗਰਮਾ, ਉਹ ਵੀ ਜਦੋਂ ਗਾਹਕ ਖਾਂਦਾ ਤੇ ਉਹਨੂੰ ਮਿੱਠਾ ਸ਼ਾਇਦ ਲੱਗਦਾ, ਉਹ ਸਕਰੀਨ ਜੋ ਉੱਤੇ ਡਿੱਗ ਪੈਂਦੀ। ਦੇਖੋ ਡਾਕਟਰ ਸਾਹਿਬ ਕਿੱਥੇ ਕਿੱਥੇ ਮਹਿਕਮਾ ਫੂਡ ਵਾਲੇ ਫੜਨਗੇ। ਬਿਲਕੁਲ ਤੁਸੀਂ ਦੇਖੋ ਨਾ ਸਰ, ਬਿਲਕੁਲ ਹਰ ਬੰਦਾ ਤੇ ਸਾਰੇ ਇੱਕ ਦੂਜੇ ਨੂੰ ਡੌਜ ਕਰਦਾ। ਹੁਣ ਸਰ ਜਿਹੜਾ ਬੰਦਾ ਕੈਮੀਕਲ ਵਾਲਾ ਦੁੱਧ ਵੇਚ ਰਿਹਾ, ਉਹਨੇ ਕਦੀ ਨਹੀਂ ਸੋਚਿਆ ਕਿ ਮੇਰੀ ਜੇਬ ਵਿੱਚ 200-400 ਰੁਪਈਆ ਜਿਹੜਾ ਆ ਰਿਹਾ, ਅਗਰ ਇਹਦੇ ਨਾਲ ਕਿਸੇ ਦੇ ਕੋਈ ਸਾਲ ਦੇ 6 ਮਹੀਨੇ ਦੇ ਬੱਚੇ ਦੇ ਗੁਰਦੇ ਫੇਲ ਹੋ ਗਏ, ਕਿਸੇ ਦਾ ਬੱਚਾ ਮਰ ਗਿਆ ਇਹਨਾਂ ਕੈਮੀਕਲਸ ਦੇ ਨਾਲ, ਜ਼ਹਿਰੀਲੇ ਨੇ ਜਿਹੜੇ, ਬਿਲਕੁਲ ਸਰ ਜ਼ਮੀਰ ਮਰ ਗਏ ਨੇ। ਡਾਕਟਰ ਸਾਹਿਬ ਮੈਂ ਸਮਝਦਾ ਕਿ ਮਿਨਹੈਸੁਲ ਕੌਮ ਇਹਦੇ ਵਿੱਚ ਹਰ ਬੰਦਾ ਹੀ ਆਪਣਾ ਹਿੱਸਾ ਪਾਉਂਦਾ ਪਿਆ, ਔਰ ਅਸੀਂ ਪੈਸੇ ਖਰੀਦ ਕੇ ਅਸੀਂ ਇਹ ਚੀਜ਼ਾਂ ਖਾਂਦੇ ਪਏ ਹਾਂ। ਔਰ ਇਹਦਾ ਡਾਕਟਰ ਸਾਹਿਬ ਇਹਦਾ ਬਿਹਤਰ ਹੱਲ ਇਹ ਹੈਗਾ ਕਿ ਅਸੀਂ ਵਾਪਸ ਆਪਣੇ ਜਿਹੜਾ ਸਾਡੇ ਨਾਨਾ ਦਾਦਾ ਦੇ ਹੁੰਦੇ ਆ, ਜੋ ਸਾਡੀ ਰੂਟੀਨ ਸੀ ਕਿ ਇੱਕ ਦਿਨ ਕੜੀ ਪਕਾ ਲਈ, ਇੱਕ ਦਿਨ ਕਾਲੇ ਚਨੇ ਪਕਾ ਲਏ, ਇੱਕ ਦਿਨ 4 ਦਾਲਾਂ ਪਕਾ ਲਈਆਂ, ਇੱਕ ਦਿਨ ਕੋਈ ਗੋਸ਼ਤ ਦੀ ਪ੍ਰੋਡਕਟ ਲਿਆਂਦੀ, ਕੋਈ ਲਾਲੀ ਕਲੇਜੀ ਪਕਾ ਲਈ, ਕੋਈ ਉਹਜਰੀ ਪਕਾ ਲਈ, ਠੀਕ ਹੈ ਨਾ ਜੀ। ਡਾਕਟਰ ਸਾਹਿਬ ਇੱਕ ਦਿਨ ਨਹੀਂ ਅਗਰ ਕੁਛ ਘਰ 'ਚ ਮੁਯੱਸਰ ਅੰਡੇ ਹੁੰਦੇ ਨੇ ਸਰ, ਫਿਰ ਮੇਰੇ ਆਕਾ ਕਿ ਸਿਲ ਵੱਟੇ ਦੇ ਉੱਤੇ ਥੋੜੀ ਜਿਹੀ ਇੰਜ ਕਰਕੇ ਚਟਨੀ ਬਣਾ ਲਈ, ਬਿਲਕੁਲ ਸਹੀ ਹੈ, ਬਿਲਕੁਲ। ਔਰ ਦੇਖੋ ਨਾ ਹਜ਼ਾਰ ਹਾਈ ਮਰਾਜ਼ ਦਾ ਉਹ ਇਲਾਜ ਹੈ। ਹੁਣ ਵੀ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਕੀ ਤੇ ਹਰ ਜਗ੍ਹਾ ਤੇ ਲਿਖਿਆ ਹੁੰਦਾ ਕਿ ਧਨੀਆ, ਪੁਦੀਨਾ, ਥੋਮ, ਥੋੜਾ ਜਿਹਾ ਲਸਣ ਔਰ ਛੋਟਾ ਅਦਰਕ ਦਾ ਪੀਸ ਔਰ ਅਨਾਰਦਾਨਾ, ਇਹ ਕੁੱਟ ਕੇ ਖਾਓ ਤੇ ਯੂਰਿਕ ਐਸਿਡ ਨਹੀਂ ਰਹੇਗਾ, ਬੇਸ਼ੁਮਾਰ ਤੁਹਾਡੇ ਪੇਟ ਦੀਆਂ ਜੁਮਲਾ ਜਿਹੜੀਆਂ ਇਮਰਾਜ਼ ਖਤਮ ਹੋ ਬਿਹਤਰ ਹੋ ਜਾਂਦੀਆਂ ਨੇ। ਕਿਉਂ ਨਹੀਂ ਫਿਰ ਅਸੀਂ ਅਸਲ ਵੱਲ ਆਉਂਦੇ, ਨਾਲੇ ਮਜ਼ੇ ਦਾ ਮਜ਼ਾ, ਨਾਲੇ ਸਰ ਸਸਤੀਆਂ। ਲੇਕਿਨ ਸਾਰੇ ਜਿਹੜੇ ਫਰਾਵਾਨੀ ਦੌਲਤ ਦੀ ਹੋ ਗਈ ਹੈ ਨਾ, ਉਹਨੇ ਉਮਰਾ ਦਾ ਤੇ ਚਲੋ ਬੇੜਾ ਗਰਕ ਕੀਤਾ ਹੀ ਕੀਤਾ, ਲੇਕਿਨ ਸਰ ਗਰੀਬ ਤੇ ਫਿਰ ਮਰ ਗਿਆ। ਗਰੀਬ ਦੇ ਉੱਤੇ ਤਾਂ ਬੜੀ ਬੁਰੀ। ਅਮੀਰ ਦੇ ਮੈਂ ਐਸੇ ਵੀ ਵੇਖੇ ਨੇ ਸਰ ਕਿ ਇੱਕ ਅਮੀਰ ਆਦਮੀ ਸਾਡਾ ਦੋਸਤ ਹੈ, ਅੱਲਾ ਉਹਦੇ ਤੇ ਵੀ ਇਹਸਾਨ ਕਰੇ, ਉਹਦੇ ਸਰ ਗੁਰਦੇ ਫੇਲ ਹੋ ਗਏ ਨੇ, ਉਹਨੇ ਆਪਣੀ ਮਸ਼ੀਨ ਹੀ ਮੁੱਲ ਖਰੀਦ ਲਈ ਹੈ ਗੁਰਦੇ ਵਾਸ਼ ਕਰਨ ਵਾਲੀ, ਤੇ ਗਰੀਬ ਤੇ ਸਰ ਕਿਸੇ ਮਸ਼ੀਨ ਤੇ ਵੀ ਜਾ ਕੇ ਕਿਰਾਏ ਤੇ ਉਹਦੇ ਕੋਲ ਇੰਨੇ ਪੈਸੇ ਹੀ ਨਹੀਂ ਹੁੰਦੇ ਨਵੀਂ ਕਿੱਟ ਲੈ ਕੇ ਦੇਵੇ। ਸਰ ਜਿਹੜੇ ਫ੍ਰੀ ਵੀ ਗੁਰਦੇ ਵਾਸ਼ ਕਰਦੇ ਨੇ ਨਾ, ਉੱਥੇ ਵੀ ਗਰੀਬ ਆਦਮੀ ਦਾ ਵੀ ਕੋਈ 1000-2 ਲੱਗਦਾ,
ਡਾਕਟਰ ਸਾਹਿਬ ਮੈਂ ਸਮਝਦਾ ਕਿ ਸਿਰਫ ਸਾਡੇ ਸਿਵਲ ਹਸਪਤਾਲ ਦੇ ਵਿੱਚ ਉਹ ਜਿਹੜੇ ਸਾਡੇ ਦੋਸਤ ਨੇ ਅਮੀਰ ਹੈਦਰ ਕੁਰਬਾਨੀ ਸਾਹਿਬ ਜਿਹੜਾ ਉਹਨਾਂ ਨੇ ਡਾਇਲਿਸਿਸ ਯੂਨਿਟ ਸ਼ੁਰੂ ਕੀਤਾ ਸੀ ਨਾ ਜੀ ਗੁਜਰਾਂ ਦੇ ਸਭ ਤੋਂ ਪਹਿਲਾਂ ਔਰ ਉਹ ਡਾਕਟਰ ਸਾਹਿਬ ਉਹਨਾਂ ਨੇ ਹੁਣ ਅੱਜ ਦੇ ਦਿਨ ਤੱਕ 1,15,000 ਡਾਇਲਿਸਿਸ ਕੀਤੇ ਨੇ ਔਰ ਫ੍ਰੀ ਆਫ ਕਾਸਟ ਕੀਤੇ ਨੇ। ਬਲਕਿ ਉਹਨਾਂ ਦੇ ਕੋਲ ਜਿਹੜੇ ਲੋਕ ਨੇ ਉਹ ਉਹਨਾਂ ਨੂੰ ਮਕਸਦ ਇਹ ਵੇ ਕਿ ਅਗਰ ਉਹਨਾਂ ਦੇ ਕੋਲ ਆਉਣ ਜਾਣ ਦੀ ਸਹੂਲਤ ਨਾ ਹੋਵੇ ਤੇ ਫ੍ਰੀ ਪਿਕ ਐਂਡ ਡ੍ਰੌਪ ਵੀ ਦਿੰਦੇ ਨੇ ਔਰ ਉਹਨਾਂ ਨੂੰ ਅਗਰ ਕਿਸੇ ਕੋਲ ਪੈਸੇ ਨਾ ਹੋਣ ਤੇ ਉਹਨੂੰ ਰਾਸ਼ਨ ਵੀ ਦਿੰਦੇ ਨੇ। ਈਦ ਸ਼ਬਰਾਤ ਵੀ ਦਿੰਦੇ ਨੇ ਉਹਨਾਂ ਨੂੰ ਖਾਣ ਵਾਸਤੇ। ਮਕਸਦ ਇਹ ਵੇ ਕਿ ਮਹੀਨੇ ਦਾ ਰਾਸ਼ਨ ਵੀ ਲੈ ਕੇ ਦਿੰਦੇ ਨੇ। ਔਰ ਸਭ ਤੋਂ ਜਿਹੜੀ ਖੂਬਸੂਰਤ ਗੱਲ ਹੈ ਡਾਕਟਰ ਸਾਹਿਬ ਕਿ ਕਿਸੇ ਦਾ ਇੱਜ਼ਤ ਨਫਸ ਮਜਰੂਹ ਨਹੀਂ ਹੁੰਦਾ ਔਰ ਜਿਹੜਾ ਕੈਂਡੀਡੇਟ ਹੋਵੇ ਜਿਹੜਾ ਟ੍ਰਾਂਸਪਲਾਂਟ ਕਰਵਾਉਣਾ ਚਾਹੇ ਉਹਨੂੰ ਪੈਸੇ ਦਿੰਦੇ ਨੇ। ਫਿਰ ਉਹ ਜਿੰਨੀ ਦੇਰ ਤੱਕ ਜ਼ਿੰਦਾ ਰਹਿੰਦਾ ਉਨੀ ਦੇਰ ਤੱਕ ਉਹਨੂੰ ਜਨਾਬ ਮੈਡੀਸਨ ਫ੍ਰੀ ਦਿੰਦੇ। ਔਰ ਇਹ ਜਿਹੜੇ ਲੋਕ ਡਾਇਲਿਸਿਸ ਦੇ ਨੇ ਡਾਕਟਰ ਸਾਹਿਬ ਉਹ ਵਿਚਾਰੇ ਜਦੋਂ ਸ਼ੁਰੂ ਚ ਆਉਂਦੇ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਹੈਪੇਟਾਈਟਿਸ ਨਹੀਂ ਹੁੰਦਾ, ਲੇਕਿਨ ਚੂੰਕਿ ਡਾਇਲਿਸਿਸ ਦੇ ਵਿੱਚ ਤੁਹਾਡਾ ਖੂਨ ਮਸ਼ੀਨ ਦੇ ਵਿੱਚੋਂ ਨਿਕਲ ਕੇ ਜਾਂਦਾ ਤੇ ਇੱਕ ਵਾਰੀ ਜਿਹੜਾ ਬੰਦਾ ਹੋਵੇ ਹੈਪੇਟਾਈਟਿਸ B ਜਾਂ C ਉਹ ਵੀ ਫਿਰ ਲੋਕ ਮੁਤਾਸਰ ਹੋ ਜਾਂਦੇ ਨੇ ਉਹਦੇ ਨਾਲ। ਅਵਲ ਉਹਨਾਂ ਮਸ਼ੀਨਾਂ ਵੱਖਰੀਆਂ ਕੀਤੀਆਂ ਹੋਈਆਂ ਨੇ ਲੇਕਿਨ ਫਿਰ ਵੀ ਕਦੀ ਨਾ ਕਦੀ ਨਾ ਪਤਾ ਦੇ ਨਾਲ ਇਸ ਤਰ੍ਹਾਂ ਹੋ ਜਾਂਦਾ। ਔਰ ਹੁਣ ਡਾਕਟਰ ਸਾਹਿਬ ਏਡਜ਼ ਦੇ ਵੀ ਮਰੀਜ਼ ਵੱਧਦੇ ਜਾ ਰਹੇ ਨੇ, ਉਹਦੇ ਵਾਸਤੇ ਵੀ ਵੱਖਰੀਆਂ ਮਸ਼ੀਨਾਂ ਨੇ, ਬੜਾ ਇਹਤਿਆਤ ਹੈ। ਮੈਂ ਸਮਝਦਾ ਕਿ ਗੁਰਬਤ ਦੀ ਜਿੱਥੇ ਬੇਸ਼ੁਮਾਰ ਵਜ੍ਹਾ ਨੇ ਉਹਨਾਂ ਦੇ ਵਿੱਚੋਂ ਇੱਕ ਇਹ ਵੀ ਵਜ੍ਹਾ ਹੈ ਕਿ ਕਿਸੇ ਘਰ ਦੇ ਵਿੱਚ ਅਗਰ ਕਿਸੇ ਬੰਦੇ ਦੇ ਗੁਰਦੇ ਖਰਾਬ ਹੋ ਜਾਣ ਉਹ ਵਿਚਾਰੇ ਮਤਵਸਤ ਹੋਣ, ਅੱਲਾ ਤੁਹਾਡਾ ਭਲਾ ਕਰੇ, ਉਹ ਮਤਵਸਤ ਲੋਕ ਜਿਹੜੇ ਨੇ ਨਾ ਬਿਲਕੁਲ ਗੁਰਬਤ ਦੀ ਸਤ੍ਹਾ ਤੇ ਚਲੇ ਜਾਂਦੇ ਨੇ। ਤੇ ਅਸੀਂ ਆਪਣੀਆਂ ਅੱਖਾਂ ਖੋਲੀਏ ਇਹ ਵਾਲੀਆਂ ਜ਼ਹਿਰਾਂ ਜਿਹੜੀਆਂ ਪੈਸੇ ਲੈ ਕੇ ਖਾਣੇ ਪਏ ਆ ਯਾਰ ਇਹਦੇ ਕੋਲੋਂ ਤੇ ਬਚੀਏ। ਔਰ ਜਿਹੜੇ ਵੇਚਦੇ ਪਏ ਨੇ ਅੱਲਾ ਪਾਕ ਉਹਨਾਂ ਨੂੰ ਵੀ ਹਦਾਇਤ ਦੇਵੇ ਔਰ ਜਿਹੜੀਆਂ ਸਾਡੀਆਂ ਅਥਾਰਟੀਆਂ ਉੱਤੇ ਬੈਠੀਆਂ ਨੇ ਉਹ ਵੀ ਕੋਈ ਇਹਨਾਂ ਦੇ ਉੱਤੇ ਚੈੱਕ ਐਂਡ ਬੈਲੈਂਸ ਰੱਖੇ ਤੇ ਯਾਰ ਇਸ ਕੌਮ ਦੇ ਨਾਲ ਐਡਾ ਜ਼ੁਲਮ ਕਿਉਂ ਕਰਦੇ ਪਏ ਹੋ। ਇਹ ਦੇਖੋ ਡਾਕਟਰ ਸਾਹਿਬ ਕਿ ਦੁਨੀਆ ਦਾ ਉਸੂਲ ਹੈ, ਇਕਨੋਮਿਕਸ ਦਾ ਸਾਰੇ ਇੱਕ ਮੁਸਲਮਾ ਮੁਸੱਦਕਾ ਉਸੂਲ ਹੈ ਕਿ ਦਰਾਮਦਾਤ ਘਟਾਓ ਐਕਸਪੋਰਟ ਵਧਾਓ ਤਾਂ ਮੁਲਕ ਤਰੱਕੀ ਕਰੇਗਾ। ਤੇ ਸਾਡੇ ਸਰ ਹਰ ਸ਼ੈ ਦਰਾਮਦ ਹੋ ਕੇ ਆ ਰਹੀ ਹੈ ਔਰ ਉਹ ਇੰਪੋਰਟਡ ਚੀਜ਼ਾਂ ਆ ਰਹੀਆਂ ਨੇ ਕਿ ਜਿਹੜੀਆਂ ਡਾਕਟਰ ਸਾਹਿਬ ਸਾਡੇ ਵਾਸਤੇ ਮੁਜ਼ਰ ਨੇ ਔਰ ਫਿਰ ਉਹਨਾਂ ਮੁਲਕਾਂ ਦੀਆਂ ਆ ਰਹੀਆਂ ਨੇ। ਮਿਸਾਲ ਦੇ ਤੌਰ ਤੇ ਅਕਸਰ ਕੰਪੇਨ ਚੱਲਦੀ ਹੈ ਕਿ ਫਲਾਂ ਮਸ਼ਰੂਬ ਬੰਦ ਕਰ ਦਿਓ, ਇਸਰਾਈਲ ਤੋਂ ਆਉਂਦਾ, ਅਸੀਂ ਫੇਰ ਸਰ ਬਗੈਰਤ ਬਣ ਕੇ ਪੀ ਵੀ ਜਾ ਰਹੇ ਹਾਂ, ਖਾਈ ਜਾ ਰਹੇ। ਡਾਕਟਰ ਸਾਹਿਬ ਉਹ ਤੇ ਚਲੋ ਇਸਰਾਈਲ ਤੋਂ ਆਉਂਦਾ ਹੈ, ਉਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਉਹ ਸਮਝੋ ਕਿ ਫ੍ਰੀ ਭੇਜ ਦਿੰਦੇ ਨੇ ਜਾਂ ਇਮਦਾਦ ਵਾਸਤੇ ਭੇਜ ਦਿੰਦੇ ਨੇ, ਸ਼ਾਰਟ ਆਫ ਐਕਸਪਾਇਰੀ ਹੁੰਦੀਆਂ ਨੇ ਜਾਂ ਬਾਅਦ ਐਕਸਪਾਇਰ ਹੋ ਗਈਆਂ ਹੁੰਦੀਆਂ ਨੇ। ਉਹ ਸਾਡੇ ਜ਼ਾਲਮ ਲੋਕ ਉਹਨੇ ਐਕਸਪਾਇਰੀ ਡੇਟ ਬਦਲ ਦਿੰਦੇ ਨੇ ਉੱਤੇ। ਉਹ ਮੇਰਾ ਮਕਸਦ ਉਹ ਤੇ ਅੱਗੇ ਹੀ ਇੱਕ ਜ਼ਹਿਰ ਹੈਗੀ ਸੀ ਔਰ ਉਹ ਜ਼ਾਇਦੁਲ ਮਿਆਦ ਹੋਣ ਦੇ ਨਾਲ ਉਹ ਹੋਰ ਤੁਹਾਡੇ ਵਾਸਤੇ ਮੁਜ਼ਰੇ ਸਿਹਤ ਹੋ ਗਈ ਹੈ। ਲੇਕਿਨ ਅਸੀਂ ਸਮਝਦੇ ਹਾਂ ਲੋ ਜੀ ਇਹ ਜਰਮਨ ਦੀ ਬਣੀ ਦੀ ਹੈ, ਇੰਗਲੈਂਡ ਦੀ ਬਣੀ ਦੀ ਹੈ ਤੇ ਇਹ ਅਸੀਂ ਆਪਣੇ ਨਾਲ ਜਿਹੜਾ ਜਨਾਬ ਸੁਲੱਪੇ ਕਰਨੇ ਆ ਜਨਾਬ। ਲੋ ਜੀ ਪਿਆਰੇ ਵੇਖਣ ਵਾਲਿਓ, ਗੱਲ ਥੋੜੀ ਲੰਮੀ ਹੋ ਗਈ ਲੇਕਿਨ ਗੱਲ ਹੈ ਬੜੀ ਕੀਮਤੀ ਸੀ, ਬੜੀ ਕੰਮ ਦੀ ਸੀ ਔਰ ਅਸੀਂ ਚਾਹੁੰਦੇ ਸਾਂ ਕਿ ਅਸੀਂ ਆਪਣਾ ਫਰੀਜ਼ਾ ਅਦਾ ਕਰਦਿਆਂ ਹੋਇਆਂ ਆਪਣੇ ਪਿਆਰੇ ਨਾਜ਼ਰੀਨ ਜਿਹੜੇ ਨੇ ਉਹਨਾਂ ਤਾਈਂ ਇਹ ਗੱਲ ਪਹੁੰਚਾਈਏ। ਸਾਹਿਬੋ ਇਹ ਕੋਈ ਇਲਾਜ ਨਹੀਂ ਕਿ ਗੁਰਦਿਆਂ ਦੇ ਮਰੀਜ਼ ਵੱਧਦੇ ਜਾਣ ਤੇ ਅਸੀਂ ਡਾਇਲਿਸਿਸ ਮਸ਼ੀਨਾਂ ਵੀ ਵਧਾਉਂਦੇ ਜਾਈਏ। ਅਸਲ ਇਲਾਜ ਤੇ ਇਹ ਵੇ ਨਾ ਭਈ ਅਸੀਂ ਆਪਣੇ ਗਜ਼ਾਵਾਂ ਤੇ ਆਪਣੇ ਵਰਤਾਰਿਆਂ ਤੇ ਆਪਣਾ ਡੇਲੀ ਜਿਹੜਾ ਸਾਡਾ ਲਾਈਫ ਸਟਾਈਲ ਹੈ, ਆਪਣਾ ਤਰਜ਼ ਜ਼ਿੰਦਗੀ ਬਦਲੀਏ। ਅਸੀਂ ਤਾਇਸ਼ਾਤ ਤੋਂ ਪ੍ਰੋਸੈਸਡ ਫੂਡਸ ਜਿਨ੍ਹਾਂ ਨੇ ਜੰਕ ਫੂਡ ਜਿਹੜਾ ਅਸੀਂ ਇਹ ਜਿਹੜੇ ਮਸ਼ਰੂਬਾਤ ਪੈਕਡ ਮਿਲਦੇ ਨੇ ਟਿਨ ਪੈਕਾਂ 'ਚ ਤੇ ਡੱਬਾ ਪੈਕ, ਇਹਨਾਂ ਨੂੰ ਛੱਡੀਏ। ਅਸੀਂ ਆਪਣੀ ਲੱਸੀ ਤੇ ਰਹੋ ਤੇ ਵਾਪਸ ਆਈਏ। ਹੋਟਲਿੰਗ ਦਾ ਕਲਚਰ ਜਿਹੜਾ ਦਿਨ ਬ ਦਿਨ ਸਾਡਾ ਡਾਕਟਰ ਸਾਹਿਬ ਵੱਧਦਾ ਜਾ ਰਿਹਾ ਸਰ ਇਹ ਵੀ ਸਮਝੋ ਕਿ ਕਿਸੇ ਵੀ ਹੋਟਲ ਤੇ ਚਲੇ ਜਾਓ, ਬਿੱਲ ਵੀ ਦੇ ਆਓ, ਬਿਮਾਰੀ ਵੀ ਲੈ ਆਓ। ਵਾਹ ਵਾਹ, ਠੀਕ ਹੈ ਨਾ ਜੀ, ਵਾਹ ਵਾਹ। ਸਭ ਤੋਂ ਪਿਆਰੀ ਗੱਲ ਡਾਕਟਰ ਸਾਹਿਬ ਨੇ ਇਹ ਕੀਤੀ, ਆਪਣੀ ਸਾਰੀ ਗੁਫ਼ਤਗੂ ਉਹਨਾਂ ਦੀ ਬੜੀ ਪਿਆਰੀ ਸੀ। ਲੇਕਿਨ ਤੁਸੀਂ ਦੇਖੋ ਨਾ ਕਿ ਹੱਥੋਂ ਪੈਸੇ ਦੇ ਕੇ ਅਸੀਂ ਮੌਤ ਖਰੀਦਨੇ ਆ, ਬਿਮਾਰੀਆਂ ਖਰੀਦ ਰਹੇ ਹਾਂ। ਤੇ ਸਾਹਿਬੋ ਸਾਨੂੰ ਆਪਣੇ ਤਰਜ਼ ਦੇ ਉੱਤੇ, ਆਪਣੇ ਰਵੱਈਆਂ ਦੇ ਉੱਤੇ ਨਜ਼ਰਸਾਨੀ ਕਰਨੀ ਚਾਹੀਦੀ, ਗੌਰ ਕਰਨਾ ਚਾਹੀਦਾ ਔਰ ਆਪਣਾ ਲਾਈਫ ਸਟਾਈਲ ਬਦਲਣਾ ਚਾਹੀਦਾ। ਐਸਾ ਤਰਜ਼ ਜ਼ਿੰਦਗੀ ਇਖਤਿਆਰ ਕਰਨਾ ਚਾਹੀਦਾ ਜਿਹੜਾ ਸਾਡਾ ਦੋਸਤ ਹੋਵੇ ਔਰ ਆਪਣੇ ਨਬੀ ਪਾਕ ਸੱਚੇ ਸਾਹਿਬ ਦੀ ਤਕਲੀਦ ਕਰਦਿਆਂ ਹੋਇਆਂ, ਪੈਰਵੀ ਕਰਦਿਆਂ ਹੋਇਆਂ, ਉਹਨਾਂ ਦੀ ਸੁਨਨਤ ਤੇ ਅਮਲ ਪੈਰਾ ਹੁੰਦਿਆਂ ਹੋਇਆਂ
ਇੰਤਹਾਈ ਸਾਦਗੀ ਦੇ ਨਾਲ ਸਾਨੂੰ ਗਜ਼ਾ, ਜਿਹੜੀ ਵੀ ਅਸੀਂ ਗਜ਼ਾ ਖਾਈਏ ਉਹਦੇ ਵਿੱਚ ਨਬੀ ਪਾਕ ਦੀ ਸੁਨਨਤ ਨਜ਼ਰ ਆਉਣੀ ਚਾਹੀਦੀ ਹੈ। ਸਾਦਗੀ ਅਪਣਾਵਾਂਗੇ ਪਹਿਨਾਵੇ 'ਚ, ਖਾਣ ਪੀਣ 'ਚ, ਤੇ ਇਨਸ਼ਾਅੱਲਾ ਕੋਈ ਬਿਮਾਰ ਹੀ ਨਹੀਂ ਰਹੇਗਾ ਇਨਸ਼ਾਅੱਲਾ। ਪਤਾ ਜੇ ਨਾ, ਪਿਆਰੇ ਨਬੀ ਪਾਕ ਦੇ ਕੋਲ ਇੱਕ ਦਫਾ ਇੱਕ ਹਕੀਮ ਸਾਹਿਬ ਆਏ ਤੇ ਉਹਨਾਂ ਆਖਿਆ ਜੀ ਮੈਂ ਤੁਹਾਡੇ ਮਦੀਨੇ ਪਾਕ 'ਚ ਆਇਆ ਵਾਂ ਤੇ ਮੇਰੀ ਸਰਕਾਰ ਇੱਥੇ ਤੇ ਕੋਈ ਮਰੀਜ਼ ਹੀ ਨਹੀਂ ਲੱਭਦਾ ਸਾਨੂੰ। ਤੇ ਨਬੀ ਪਾਕ ਫਰਮਾਇਆ ਕਿ ਮੈਂ ਆਪਣੇ ਉਮਤੀਆਂ ਨੂੰ, ਆਪਣੇ ਮੁਸਲਮਾਨਾਂ ਨੂੰ, ਮੋਮਿਨੀਨ ਨੂੰ ਆਖਿਆ ਆ ਘੱਟ ਖਾਓ ਤੇ ਗਜ਼ਾ ਵੀ ਤਾਜ਼ਾ ਤੇ ਉਸ ਵੇਲੇ ਤਬਈ ਹੁੰਦੀ ਸੀ, ਫਿਤਰੀ, ਨੈਚੁਰਲ, ਤੇ ਕੋਈ ਬਿਮਾਰ ਹੀ ਨਹੀਂ ਸੀ ਹੁੰਦਾ। ਸਾਨੂੰ ਵਾਪਸ ਨੇਚਰ ਵੱਲ ਆਉਣਾ ਪਏਗਾ। ਆਪਣੀ ਲਾਈਫ ਸਟਾਈਲ ਜਿਹੜਾ, ਆਪਣੀ ਗਜ਼ਾ ਜਿਹੜੀ, ਉਹਦੇ 'ਤੇ ਗੌਰ ਕਰਨਾ ਪਏਗਾ। ਇਹਦੇ ਨਾਲ ਹੀ ਪਿਆਰਿਓ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ। ਅੱਲਾ ਬੇਲੀ। ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ